ਅਸਲ ਵਿੱਚ ਇਹ ਭਾਰਤੀ ਸਟੇਟ ਦਾ ਏਜੰਡਾ ਵਾ ਜਿਹਨੇ ਆਪਦੀਆਂ ਏਜੰਸੀਆਂ ਦੇ ਰਾਹੀਂ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਦਾ ਇਹ ਜਿਹੜਾ ਏਜੰਡਾ ਲਾਗੂ ਕੀਤਾ ਹੋਇਆ। ਇਹ ਵਾਰਦਾਤਾਂ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਮੌਜੂਦਾ ਸਿਸਟਮ ਜਿਹੜਾ ਹੈ ਭਾਰਤ ਦਾ, ਉਹ ਸਿੱਖਾਂ ਨੂੰ ਇਹ ਜਤਾਉਣਾ ਚਾਹੁੰਦਾ ਵੀ ਤੁਸੀਂ ਚਾਹੇ ਜਿੰਨਾ ਮਰਜ਼ੀ ਕਲਪੋ ਪਿੱਟੋ, ਤੁਸੀਂ ਜਿੰਨਾ ਮਰਜ਼ੀ ਭਰੋਸਾ ਕਰੋ ਵੀ ਕਾਨੂੰਨ ਅਨੁਸਾਰ ਇਹਨਾਂ ਨੂੰ ਸਜ਼ਾ ਦਿਵਾਉਣੀ ਹੈ, ਤੁਸੀਂ ਜੋ ਮਰਜ਼ੀ ਸੋਚੋ, ਕਾਨੂੰਨ ਅਨੁਸਾਰ ਇਹਨਾਂ ਨੂੰ ਕੋਈ ਸਜ਼ਾ ਨਹੀਂ ਹੋਣ ਦਿੱਤੀ ਜਾਵੇਗੀ। ਜਦੋਂ ਕੋਈ ਪਾਪੀ ਫੜਿਆ ਜਾਂਦਾ, ਉਸ ਮੌਕੇ ਜਦੋਂ ਸਿੱਖ ਭਾਈਚਾਰੇ ਦੇ ਉੱਥੇ ਜਿਹੜੇ ਹਾਜ਼ਰ ਹੁੰਦੇ ਆ ਭਰਾ ਸਾਡੇ, ਉਹ ਕਹਿੰਦੇ ਆ, ਸੰਗਤ ਕਹਿੰਦੀ ਆ ਵੀ ਪੁਲਿਸ ਨੂੰ ਬੁਲਾਓ। ਉਦੋਂ ਉਹ ਪਾਪੀ ਦਿਲ ਦੇ ਵਿੱਚ ਸੋਚ ਰਿਹਾ ਹੁੰਦਾ ਕਿ ਆਹ ਕੰਮ ਵਧੀਆ, ਤੁਸੀਂ ਮੈਨੂੰ ਥਾਣੇ 'ਚ ਫੜਾਓ ਛੇਤੀ। ਤੇ ਥਾਣੇ ਵਾਲੇ ਜਿਹੜਾ ਮੁਕੱਦਮਾ ਬਣਾਉਂਦੇ ਉਹ 'ਚ ਪਹਿਲੋਂ ਹੀ ਲਿਖ ਦਿੰਦੇ ਨੇ ਵੀ ਇਹ ਜੀ ਦਿਮਾਗੀ ਤੌਰ ਤੇ ਹਾਲਤ ਠੀਕ ਨਹੀਂ। ਕਦੇ ਕਿਸੇ ਮਾਮਲੇ ਵਿੱਚ ਕਿਸੇ ਸਿਆਸੀ ਭਲਵਾਨ ਨੇ ਪੈਰ ਗੱਡ ਕੇ ਲੜਾਈ ਲੜੀ ਹੋਵੇ, ਕਦੇ ਕਿਹਾ ਹੋਵੇ ਥਾਣੇ ਦੇ ਵਿੱਚ DSP ਨੂੰ SSP ਨੂੰ ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ, ਤੁਸੀਂ ਸਾਡੇ ਇਸ਼ਟ ਦੀ ਬੇਅਦਬੀ ਕਰਨ ਵਾਲੇ ਨੂੰ ਜਾਣ ਬੁੱਝ ਕੇ ਝੂਠ ਲਿਖ ਰਹੇ ਹੋ ਵੀ ਇਹ ਜੀ ਮਾਨਸਿਕ ਤੌਰ ਤੇ ਠੀਕ ਨਹੀਂ। ਆਪਣੇ ਵਿੱਚੋਂ ਹੀ ਇੱਕ ਵਿਰੋਧੀ ਆਵਾਜ਼ ਉੱਠਦੀ ਆ ਕਿ ਥਾਣੇ ਅੱਗੇ ਫੜਾ ਕੇ ਦੇਖ ਹੀ ਲਿਆ ਆਪਾਂ, ਉੱਥੋਂ ਕੀ ਨਿਕਲਦਾ। ਦੂਜਾ ਨੁਕਤਾ ਹੁੰਦਾ ਵੀ ਜੇ ਥਾਣੇ ਨਹੀਂ ਫੜਾਉਣਾ ਤਾਂ ਫਿਰ ਕੀ ਕਰੀਏ। ਅਗਲਾ ਨੁਕਤਾ ਇਹਦੇ ਨਾਲ ਆ ਜਾਂਦਾ ਵੀ ਥਾਣੇ ਨਹੀਂ ਫੜਾਉਣਾ, ਆਪ ਸੋਧਾ ਲਾਉਣਾ। ਹੁਣ ਸਾਡੇ ਅੱਜ ਦੇ ਮਾਹੌਲ ਵਿੱਚ ਇਸ ਗੱਲ ਦੇ ਖਿਲਾਫ ਪੂਰੀ ਹਵਾ ਬਣਾ ਦਿੱਤੀ ਹੋਈ। ਜਿੰਨੇ ਹੁਣ ਤੱਕ ਦੋਸ਼ੀ ਫੜੇ ਗਏ ਆ ਜਾਂ ਇਹਨਾਂ ਘਟਨਾਵਾਂ ਦੇ ਵਿੱਚ ਜ਼ਿੰਮੇਵਾਰ ਮੰਨੇ ਗਏ ਆ, ਉਹਨਾਂ ਸਾਰਿਆਂ ਨੂੰ ਕਦੇ ਵੀ ਨਾ ਤਾਂ ਅਪਰਾਧ ਦਾ ਬੋਧ ਤੇ ਨਾ ਹੀ ਆਪਦੇ ਪਾਪ ਦਾ ਬੋਧ ਹੁੰਦਾ। ਜਿਸ ਤਰੀਕੇ ਦਾ ਉਹ ਰਵੱਈਆ ਦਿਖਾਉਂਦੇ ਆ, ਉਹ ਮਹਿਸੂਸ ਕਰਵਾਉਂਦਾ ਕਿ ਜਿਨ੍ਹਾਂ ਨੇ ਇਹਨਾਂ ਨੂੰ ਇਸ ਕਾਰੇ ਲਈ ਤਿਆਰ ਕੀਤਾ, ਉਹਨਾਂ ਨੇ ਪੂਰੀ ਮਿਹਨਤ ਕਰਕੇ ਪੂਰਾ ਦਿਮਾਗੀ ਤੌਰ ਤੇ ਤਿਆਰ ਕਰਕੇ ਭੇਜਿਆ। ਅੱਜ ਤੱਕ ਆਪਾਂ ਕਦੇ ਦੇਖਿਆ ਬਈ ਕਦੇ ਕਿਸੇ ਦੁਸ਼ਟ ਦੇ ਪਰਿਵਾਰਕ ਮੈਂਬਰਾਂ ਨੇ ਬਾਅਦ ਵਿੱਚ ਆ ਕੇ ਕਿਹਾ ਹੋਵੇ ਕਿਉਂ ਉਹ ਦੜ ਵੱਟ ਕੇ ਰਹਿੰਦੇ। ਇਹਦਾ ਮਤਲਬ ਉਹਨਾਂ ਨੂੰ ਜਿਹੜਾ ਨੈਟਵਰਕ ਆ IB ਰਾਜ ਜਾਂ ਹੋਰ ਏਜੰਸੀਆਂ ਉਹ ਟਰਕਾਉਂਦੀਆਂ ਨੇ, ਉਹ ਟਿਕਾਉਂਦੀਆਂ ਨੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਧਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਚਰਚਾ ਕੀਤੀ ਸੀਗੀ ਕਿ ਪੰਜਾਬ ਦੇ ਵਿੱਚ ਜੋ ਸਾਡੇ ਇਸ਼ਟ ਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਲਗਾਤਾਰ ਬੇਅਦਬੀ ਹੋ ਰਹੀ ਹੈ, ਉਸ ਮਾਮਲੇ ਦੇ ਵਿੱਚ ਹੁਣ ਤੱਕ ਸਰਕਾਰਾਂ ਦਾ, ਖਾਸ ਤੌਰ ਦੇ ਉੱਤੇ ਮੌਜੂਦਾ ਸਰਕਾਰ ਦਾ ਜਿਹੜਾ ਰਵੱਈਆ ਉਹ ਕੀ ਹੈ। ਪਹਿਲਾਂ ਇੱਕ ਗੱਲ ਹੋਰ ਕਰਨੀ ਜ਼ਿਆਦਾ ਜ਼ਰੂਰੀ ਆ ਕਿ ਅਸਲ ਵਿੱਚ ਇਹ ਭਾਰਤੀ ਸਟੇਟ ਦਾ ਏਜੰਡਾ ਵਾ ਜਿਹਨੇ ਆਪਦੀਆਂ ਏਜੰਸੀਆਂ ਦੇ ਰਾਹੀਂ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਦਾ ਇਹ ਜਿਹੜਾ ਏਜੰਡਾ ਲਾਗੂ ਕੀਤਾ ਹੋਇਆ। ਲਗਾਤਾਰ ਇਹੋ ਜਿਹੀਆਂ ਵਾਰਦਾਤਾਂ ਪਿਛਲੇ 10-12 ਸਾਲਾਂ ਤੋਂ ਹੋ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਪੱਖ ਜਿਹੜੇ ਆ ਉਹ ਸਮੇਂ-ਸਮੇਂ ਦੇ ਉੱਤੇ ਜ਼ਾਹਿਰ ਹੋ ਰਹੇ ਨੇ। ਇੱਕ ਤਾਂ ਇਹ ਚੀਜ਼ ਆਪਾਂ ਮਹਿਸੂਸ ਕਰ ਸਕਦੇ ਹਾਂ ਬਈ ਇਹ ਵਾਰਦਾਤਾਂ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਮੌਜੂਦਾ ਸਿਸਟਮ ਜਿਹੜਾ ਹੈ ਭਾਰਤ ਦਾ, ਉਹ ਸਿੱਖਾਂ ਨੂੰ ਇਹ ਜਤਾਉਣਾ ਚਾਹੁੰਦਾ ਵੀ ਤੁਸੀਂ ਚਾਹੇ ਜਿੰਨਾ ਮਰਜ਼ੀ ਕਲਪੋ ਪਿੱਟੋ, ਤੁਸੀਂ ਜਿੰਨਾ ਮਰਜ਼ੀ ਭਰੋਸਾ ਕਰੋ ਵੀ ਕਾਨੂੰਨ ਅਨੁਸਾਰ ਇਹਨਾਂ ਨੂੰ ਸਜ਼ਾ ਦਿਵਾਉਣੀ ਹੈ, ਤੁਸੀਂ ਜੋ ਮਰਜ਼ੀ ਸੋਚੋ, ਕਾਨੂੰਨ ਅਨੁਸਾਰ ਇਹਨਾਂ ਨੂੰ ਕੋਈ ਸਜ਼ਾ ਨਹੀਂ ਹੋਣ ਦਿੱਤੀ ਜਾਵੇਗੀ। ਤੇ ਇਸ ਗੱਲ ਦੇ ਲਈ ਚਾਹੇ ਸਜ਼ਾ ਬਹੁਤ ਥੋੜੀ ਜਿਹੀ ਹੋਣੀ ਹੁੰਦੀ ਹੈ, 3 ਸਾਲ ਦੀ ਸਜ਼ਾ ਵੱਧ ਤੋਂ ਵੱਧ ਜਾਣੀ ਕਿ 295 ਚ ਹੁੰਦੀ ਆ, ਵੀ ਉਹ ਵੀ ਨਹੀਂ ਛੇਤੀ ਕਿਤੇ ਹੋਣ ਦਿਆਂਗੇ। ਇਸ ਗੱਲ ਦੀ ਗਰੰਟੀ ਦੇ ਕੇ ਉਹਨਾਂ ਦੋਸ਼ਾਂ ਤੋਂ ਇਹ ਕਾਰੇ ਕਰਵਾਏ ਜਾਂਦੇ ਤੇ ਇਸ ਗੱਲ ਦੀ ਗਰੰਟੀ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਕਿ ਜਦੋਂ ਤੁਸੀਂ ਕਿਤੇ ਕਾਬੂ ਆ ਜਾਵੋ ਤਾਂ ਤੁਸੀਂ ਉਸ ਟਾਈਮ ਪੁਲਿਸ ਜਦੋਂ ਆ ਗਈ ਉਦੋਂ ਤੱਕ ਹੀ ਖਤਰੇ 'ਚ ਹੋ। ਔਰ ਇਹ ਗੱਲ ਅਸੀਂ ਬਾਰ-ਬਾਰ ਇਸ ਪ੍ਰੋਗਰਾਮ 'ਚ ਵੀ ਕਹੀ ਆ ਵੀ ਜਦੋਂ ਕੋਈ ਪਾਪੀ ਫੜਿਆ ਜਾਂਦਾ, ਉਸ ਮੌਕੇ ਜਦੋਂ ਸਿੱਖ ਭਾਈਚਾਰੇ ਦੇ ਉੱਥੇ ਜਿਹੜੇ ਹਾਜ਼ਰ ਹੁੰਦੇ ਆ ਭਰਾ ਸਾਡੇ, ਉਹ ਕਹਿੰਦੇ ਆ, ਸੰਗਤ ਕਹਿੰਦੀ ਆ ਵੀ ਪੁਲਿਸ ਨੂੰ ਬੁਲਾਓ।
ਉਦੋਂ ਉਹ ਪਾਪੀ ਦਿਲ ਦੇ ਵਿੱਚ ਸੋਚ ਰਿਹਾ ਹੁੰਦਾ ਕਿ ਆਹ ਕੰਮ ਵਧੀਆ, ਤੁਸੀਂ ਮੈਨੂੰ ਥਾਣੇ 'ਚ ਫੜਾਓ ਛੇਤੀ। ਤੇ ਥਾਣੇ ਵਾਲੇ ਜਿਹੜਾ ਮੁਕੱਦਮਾ ਬਣਾਉਂਦੇ ਉਹ 'ਚ ਪਹਿਲੋਂ ਹੀ ਲਿਖ ਦਿੰਦੇ ਨੇ ਵੀ ਇਹ ਜੀ ਜਿਹੜਾ ਪਾਪੀ ਫੜਿਆ ਇਹਨਾਂ ਨੇ ਉਹ ਦਿਮਾਗੀ ਤੌਰ ਤੇ ਉਹਦੀ ਹਾਲਤ ਠੀਕ ਨਹੀਂ। ਹੁਣ ਇਹ ਜਿਹੜਾ FIR ਕੱਟਦੇ ਆ, ਇਹ ਸਾਰੇ ਸਿੱਖਾਂ ਦੇ ਮੁੰਡੇ ਆ, ਸਿੱਖ ਪਰਿਵਾਰਾਂ 'ਚ ਜੰਮੇ ਆ। ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਵਾ ਵੀ ਅਸੀਂ ਗਲਤ ਲਿਖ ਰਹੇ ਹਾਂ, ਪਰ ਇਹ ਪੂਰੀ ਤਰ੍ਹਾਂ ਕਮੀਨਗੀ ਕਰਦੇ ਆ ਕਿਉਂਕਿ ਸਟੇਟ ਦੇ ਪੁਰਜੇ ਨੇ। ਇਹਨਾਂ ਤੋਂ ਉੱਪਰ ਹੈਗੇ ਆ ਸਿਆਸੀ ਭਲਵਾਨ ਸਾਡੇ ਪੰਜਾਬ ਦੇ, ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਜਾਂ ਬਾਦਲ ਦਲ, ਸਾਰੀਆਂ ਹੀ ਸਿਆਸੀ ਜਮਾਤਾਂ ਦੇ ਵਿੱਚ ਬਹੁ ਗਿਣਤੀ ਤਾਂ ਪੰਜਾਬ 'ਚ ਸਿੱਖਾਂ ਦੇ ਘਰਾਂ 'ਚ ਜੰਮੇ ਹੋਏ ਲੋਕ ਨੇ। ਇਹ ਸਾਰੇ ਦੇ ਸਾਰਿਆਂ ਦੇ ਵਿੱਚੋਂ ਤੁਸੀਂ ਕਦੇ ਕਿਸੇ ਤੋਂ ਸੁਣਿਆ? ਇਹਨਾਂ ਮਾਮਲਿਆਂ ਦੇ ਵਿੱਚ ਅਕਸਰ ਨੂੰ ਸਾਡੇ ਇਸ਼ਟ ਦੀ ਬੇਅਦਬੀ ਦਾ ਮਾਮਲਾ ਹੁੰਦਾ। ਕਦੇ ਕਿਸੇ ਮਾਮਲੇ ਵਿੱਚ ਕਿਸੇ ਸਿਆਸੀ ਭਲਵਾਨ ਨੇ ਪੈਰ ਗੱਡ ਕੇ ਲੜਾਈ ਲੜੀ ਹੋਵੇ, ਕਦੇ ਕਿਹਾ ਹੋਵੇ ਥਾਣੇ ਦੇ ਵਿੱਚ DSP ਨੂੰ, SSP ਨੂੰ ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ, ਤੁਸੀਂ ਸਾਡੇ ਇਸ਼ਟ ਦੀ ਬੇਅਦਬੀ ਕਰਨ ਵਾਲੇ ਨੂੰ ਜਾਣ ਬੁੱਝ ਕੇ ਝੂਠ ਲਿਖ ਰਹੇ ਹੋ ਵੀ ਇਹ ਜੀ ਮਾਨਸਿਕ ਤੌਰ ਤੇ ਠੀਕ ਨਹੀਂ, ਸੱਚੀ ਸੁੱਚੀ ਕਾਰਵਾਈ ਕਿਉਂ ਨਹੀਂ ਕਰਦੇ? ਦੁਸ਼ਟ ਨੂੰ ਜੇ 3 ਸਾਲ ਦੀ ਸਜ਼ਾ ਵੀ ਨਹੀਂ ਹੋਣ ਦੇਣੀ, ਕਿਉਂਕਿ ਪਾਗਲ ਬੰਦੇ ਦੇ ਹੱਕ ਵਿੱਚ ਪਹਿਲਾਂ ਹੀ FIR ਕੱਟ ਕੇ ਤੁਸੀਂ ਸਾਰਾ ਕੇਸ ਹੀ ਕਮਜ਼ੋਰ ਕਰਤਾ। ਸੋ ਇਹ ਜਿੰਨੇ ਵੀ ਪੰਜਾਬ ਦੇ ਵਿੱਚ ਸਿਆਸੀ ਭਲਵਾਨ ਨੇ, ਇਹਨਾਂ ਦੀ ਇਹ ਜੁਰਤ ਜਾਂ ਸਮਰੱਥਾ ਹੀ ਨਹੀਂ ਹੈਗੀ, ਕਿਉਂਕਿ ਜਿਹੜਾ ਇਸ ਮੁਲਕ ਦਾ ਸਿਸਟਮ ਆ ਇਹਨੂੰ ਇਹ ਚੰਗੀ ਤਰ੍ਹਾਂ ਸਮਝਦੇ ਨੇ। ਇਹਨਾਂ ਨੂੰ ਪਤਾ ਹੈਗਾ ਵੀ ਇਹ ਜਿਹੜੀਆਂ ਖੁਫੀਆ ਏਜੰਸੀਆਂ ਨੇ ਇਹ ਉਹਨਾਂ ਦਾ ਪ੍ਰੋਜੈਕਟ ਵਾ ਤੇ ਅਸੀਂ ਇਸ ਏਜੰਸੀਆਂ ਦੇ ਪ੍ਰੋਜੈਕਟ ਦੇ ਖਿਲਾਫ ਨਹੀਂ ਬੋਲਣਾ। ਤੀਜੀ ਗੱਲ ਇਹ ਆ ਵੀ ਸਾਡੇ ਬੰਦਿਆਂ ਨੂੰ ਸਰਕਾਰਾਂ ਬਦਲਣ ਦਾ ਜਾਂ ਮੁੱਖ ਮੰਤਰੀ ਬਦਲਣ ਦਾ ਬੜਾ ਚਾਅ ਰਹਿੰਦਾ। ਆ ਜਿਹੜਾ ਬੇਅਦਬੀਆਂ ਦਾ ਦੌਰ ਚੱਲ ਰਿਹਾ, ਇਹ ਬਾਦਲ, ਵੱਡੇ ਬਾਦਲ ਦੇ ਮੌਕੇ ਸ਼ੁਰੂ ਹੋਇਆ, ਫਿਰ ਕੈਪਟਨ ਆਇਆ ਉਦੋਂ ਵੀ ਬੇਅਦਬੀਆਂ ਹੋ ਰਹੀਆਂ ਸੀ, ਫਿਰ ਚੰਨੀ ਬੈਠਿਆ ਉਦੋਂ ਵੀ ਕਾਂਡ ਹੋਏ, ਉਪਰੰਤ ਹੁਣ ਭਗਵੰਤ ਮਾਨ, ਕੱਲ ਨੂੰ ਕਿਸੇ ਹੋਰ ਨੂੰ ਬਿਠਾ ਲਓ, ਪਰਸੋਂ ਕਿਸੇ ਹੋਰ ਨੂੰ ਬਿਠਾ ਲਓ, ਮੁੱਖ ਮੰਤਰੀ ਜਿੰਨੇ ਮਰਜ਼ੀ ਬਦਲਦੇ ਰਹੋ। ਜਿਵੇਂ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਜਿਹੜਾ ਪ੍ਰੋਜੈਕਟ ਦਿੱਲੀ ਤੋਂ ਚੱਲ ਰਿਹਾ, ਚਾਹੇ ਦਿੱਲੀ 'ਚ ਪ੍ਰਧਾਨ ਮੰਤਰੀ ਜਿਹੜਾ ਮਰਜ਼ੀ ਬਦਲ ਲਓ, ਰਾਸ਼ਟਰਪਤੀ ਜਿਹੜਾ ਮਰਜ਼ੀ ਬਦਲ ਲਓ, ਪੰਜਾਬ 'ਚ ਜਿਹੜਾ ਮਰਜ਼ੀ ਮੁੱਖ ਮੰਤਰੀ ਬਦਲ ਲਓ, ਜਿਹੜੀ ਪਾਰਟੀ ਦੀ ਮਰਜ਼ੀ ਸਰਕਾਰ ਹੋਵੇ, ਉਹ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਜਿਹੜਾ ਪ੍ਰੋਜੈਕਟ ਵਾ ਉਹ ਲਗਾਤਾਰ ਉਵੇਂ ਚੱਲਦਾ ਰਹਿੰਦਾ ਹੈ। ਉਵੇਂ ਹੀ ਇਹ ਗੱਲ ਵੀ ਆਪਾਂ ਮੰਨ ਲਈਏ ਕਿ ਬੇਅਦਬੀਆਂ ਦਾ ਜਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਉਣ ਦਾ ਪ੍ਰੋਜੈਕਟ ਵੀ ਇਸੇ ਤਰੀਕੇ ਨਾਲ ਲਗਾਤਾਰ ਚੱਲ ਰਿਹਾ ਤੇ ਚੱਲਦਾ ਰਹਿਣਾ। ਇਸ ਗੱਲ ਦੇ ਵਿੱਚ ਉਹ ਸਿੱਖਾਂ ਨੂੰ ਬਰਦਾਸ਼ਤ ਕਰਨ ਲਾਇਕ ਵੀ ਇਹ ਤੁਸੀਂ ਸਹਿਣਾ ਪੈਣਾ, ਤੁਹਾਨੂੰ ਇਹ ਮੰਨਣਾ ਪੈਣਾ ਕਿ ਇਹਦਾ ਕੋਈ ਤੋੜ ਨਹੀਂ। ਹੁਣ ਇੱਕ ਇਸ ਗੱਲ ਤੋਂ ਅਗਲਾ ਜਿਹੜਾ ਨੁਕਤਾ ਉਹਦੇ ਵੱਲ ਨੂੰ ਆਈਏ ਬਈ ਇਹਨਾਂ ਬੇਅਦਬੀਆਂ ਨਾਲ ਨਜਿੱਠਣ ਲਈ ਸਿੱਖ ਜਿਹੜਾ ਵੀ ਕਦਮ ਚੱਕਣਗੇ ਉਸੇ ਕਦਮ ਦੇ ਖਿਲਾਫ ਸਿੱਖਾਂ ਦੇ ਵਿੱਚੋਂ ਆਵਾਜ਼ ਆਊਗੀ। ਹੁਣ ਜਦੋਂ ਸਿੱਖ ਕਹਿੰਦੇ ਆ ਵੀ ਥਾਣੇ ਫੜਾਓ, ਹੁਣ ਆਪਣੇ ਤੋਂ ਹੀ ਇਹ ਕਹਾ ਲਿਆ ਗਿਆ ਵਾ ਵੀ ਥਾਣੇ ਫੜਾ ਕੇ ਕੀ ਮਿਲੂਗਾ, ਆਪਾਂ ਹੀ ਥਾਣੇ ਫੜਾਉਣ ਵਾਲੀ ਗੱਲ ਕਰਨ ਵਾਲੇ ਆ। ਆਪਣੇ ਵਿੱਚੋਂ ਹੀ ਇੱਕ ਵਿਰੋਧੀ ਆਵਾਜ਼ ਉੱਠਦੀ ਆ ਕਿ ਥਾਣੇ ਅੱਗੇ ਫੜਾ ਕੇ ਦੇਖ ਹੀ ਲਿਆ ਆਪਾਂ, ਉੱਥੋਂ ਕੀ ਨਿਕਲਦਾ। ਦੂਜਾ ਨੁਕਤਾ ਹੁੰਦਾ ਵੀ ਜੇ ਥਾਣੇ ਨਹੀਂ ਫੜਾਉਣਾ ਤਾਂ ਫਿਰ ਕੀ ਕਰੀਏ। ਅਗਲਾ ਨੁਕਤਾ ਇਹਦੇ ਨਾਲ ਆ ਜਾਂਦਾ ਵੀ ਥਾਣੇ ਨਹੀਂ ਫੜਾਉਣਾ, ਆਪ ਸੋਧਾ ਲਾਉਣਾ। ਹੁਣ ਸਾਡੇ ਅੱਜ ਦੇ ਮਾਹੌਲ ਵਿੱਚ ਇਸ ਗੱਲ ਦੇ ਖਿਲਾਫ ਪੂਰੀ ਹਵਾ ਬਣਾ ਦਿੱਤੀ ਹੋਈ। ਅੱਜ ਦੀ ਤਰੀਕ ਵਿੱਚ ਜਿਹੜੇ ਲੋਕ ਇਹ ਕਹਿੰਦੇ ਰਹੇ ਆ ਕਿ ਪੁਲਿਸ ਨੂੰ ਥਾਣੇ ਨੂੰ ਫੜਾਉਣ ਦਾ ਕੀ ਫਾਇਦਾ, ਆਪ ਸੋਧੇ ਲਾਓ, ਅੱਜ ਉਹਨਾਂ ਨੂੰ ਘੇਰਿਆ ਜਾ ਰਿਹਾ, ਉਹਨਾਂ ਨੂੰ ਘੂਰਿਆ ਜਾ ਰਿਹਾ ਕਿ ਜਿਹੜਾ ਤੁਸੀਂ ਕਹਿੰਦੇ ਹੋ ਆਪ ਸੋਧੇ ਲਾਓ, ਇਹ ਕੋਈ ਵਧੀਆ ਗੱਲ ਨਹੀਂ ਹੈਗੀ। ਉਸ ਦੁਸ਼ਟ ਨੂੰ, ਉਸ ਬੰਦੇ ਨੂੰ ਆਪਾਂ ਸੋਧਾ ਲਾਉਣ ਤੋਂ ਬਾਅਦ ਆਪ ਦੇ ਇੱਕ ਬੰਦੇ ਦੀ ਬਲੀ ਦੇਣ ਵਾਲੀ ਗੱਲ ਹੋ ਜਾਂਦੀ ਆ। ਤੇ ਇਹ ਵੀ ਨਹੀਂ ਪਤਾ ਵੀ ਕੋਈ ਆਪਦੀ ਸਾਜ਼ਿਸ਼ ਦੇ ਤਹਿਤ ਕਿਸੇ ਬੰਦੇ ਨੂੰ ਕਤਲ ਕਰਕੇ ਕਹਿ ਦੇਵੇ ਕਿ ਜੀ ਇਹ ਤਾਂ ਸੋਧਾ ਲਾਉਣ ਲਾਇਕ ਹਰਕਤ ਕਰਨ ਆਇਆ ਸੀ ਤੇ ਇਸ ਕਰਕੇ ਇਹਨੂੰ ਮੈਂ ਸੋਧਾ ਲਾਇਆ। ਫਗਵਾੜੇ ਵਾਲੇ ਘਟਨਾਕ੍ਰਮ ਤੋਂ ਬਾਅਦ ਵਿੱਚ ਸਾਡੇ ਪੰਥ ਵਿੱਚ ਇਸ ਮੌਕੇ ਪੂਰਾ ਮਾਹੌਲ ਬਣਾਇਆ ਹੋਇਆ ਵਾ। ਜਿਹੜੇ ਸਿੱਖ ਭਾਰਤੀ ਹਕੂਮਤੀ ਏਜੰਸੀਆਂ ਦੇ ਇਸ ਮਕੜ ਜਾਲ ਨੂੰ ਸਮਝ ਕੇ ਇਸ ਨਿਰਣੇ ਤੇ ਪਹੁੰਚੇ ਹੋਏ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਵਾਏ ਸੋਧੇ ਤੋਂ ਕੋਈ ਹੱਲ ਨਹੀਂ, ਹੁਣ ਉਹ ਆਪਦੇ ਆਪ ਨੂੰ ਬੜੇ ਘੇਰੇ ਜਿਹੇ ਹੋਏ ਮਹਿਸੂਸ ਕਰਦੇ ਆ ਕਿ ਜੀ ਕਿਤੇ ਇਹ ਨਾ ਹੋਵੇ
कि जिहदा सौदा लग्या ਉਹ गलत निकलण ਦੀ ਬਜਾਏ ठीक लगन लग जे लोकां नूं, ते जिहने सौदा लाया ਉਹ ਲੋਕਾਂ ਨੂੰ, ਉਹ ਸੰਗਤ ਨੂੰ, ਉਹ ਪਬਲਿਕ ਨੂੰ ਠੀਕ ਲੱਗਣ ਲੱਗ ਜੇ, ਗਲਤ ਲੱਗਣ ਲੱਗ ਜੇ। ਐਸ ਫਗਵਾੜੇ ਵਾਲੇ ਘਟਨਾਕ੍ਰਮ ਤੋਂ ਬਾਅਦ ਇਹ ਨਵਾਂ ਸਮੀਕਰਨ ਜਿਹੜਾ ਹੈਗਾ ਉਹ ਪੈਦਾ ਹੋਇਆ। ਇੱਕ ਗੱਲ ਇਸ ਤੋਂ ਅੱਗੇ ਹੈ, ਉਹ ਇਹ ਹੈ ਵੀ ਜਿਹੜੇ ਬੇਅਦਬੀ ਕਰਦੇ ਨੇ, ਸਾਫ਼ ਮਹਿਸੂਸ ਹੋ ਰਿਹਾ ਕਿ ਇਹਨਾਂ ਨੂੰ ਪਹਿਲਾਂ ਪੂਰੀ ਤਰ੍ਹਾਂ ਤਿਆਰ ਕੀਤਾ ਜਾਂਦਾ। ਤਿਆਰ ਕਰਨ ਦੇ ਲਈ ਲੋਭ, ਲਾਲਚ, ਮੂੰਹ ਮੰਗੀ ਮਾਇਆ ਜਾਂ ਹੋਰ ਕੋਈ ਸਾਧਨ ਜਿਹੜਾ ਮਰਜ਼ੀ ਵਰਤਿਆ ਜਾਂਦਾ ਹੈ। ਪਰ ਇਹ ਜਿੰਨੇ ਹੁਣ ਤੱਕ ਦੋਸ਼ੀ ਫੜੇ ਗਏ ਆ ਜਾਂ ਇਹਨਾਂ ਘਟਨਾਵਾਂ ਦੇ ਵਿੱਚ ਜ਼ਿੰਮੇਵਾਰ ਮੰਨੇ ਗਏ ਆ, ਉਹਨਾਂ ਸਾਰਿਆਂ ਨੂੰ ਕਦੇ ਵੀ ਨਾ ਤਾਂ ਅਪਰਾਧ ਦਾ ਬੋਧ ਤੇ ਨਾ ਹੀ ਆਪਦੇ ਪਾਪ ਦਾ ਬੋਧ ਹੁੰਦਾ। ਉਹ ਇਸ ਚੀਜ਼ ਦੇ ਉੱਤੇ ਪੂਰੀ ਜਿਹੜੀ ਜਿਸ ਤਰੀਕੇ ਦਾ ਉਹ ਰਵੱਈਆ ਦਿਖਾਉਂਦੇ ਆ, ਉਹ ਮਹਿਸੂਸ ਕਰਵਾਉਂਦਾ ਕਿ ਜਿਨ੍ਹਾਂ ਨੇ ਇਹਨਾਂ ਨੂੰ ਇਸ ਕਾਰੇ ਲਈ ਤਿਆਰ ਕੀਤਾ, ਉਹਨਾਂ ਨੇ ਪੂਰੀ ਮਿਹਨਤ ਕਰਕੇ, ਪੂਰਾ ਦਿਮਾਗੀ ਤੌਰ ਤੇ ਤਿਆਰ ਕਰਕੇ ਭੇਜਿਆ। ਤੇ ਇਹ ਵੀ ਗੱਲ ਸਾਫ਼ ਦਿਖਦੀ ਆ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪੂਰੀ ਤਰ੍ਹਾਂ ਇਸ ਗੱਲ ਨਾਲ ਸਹਿਮਤ ਕੀਤਾ ਹੁੰਦਾ ਕਿ ਮੂੰਹ ਮੰਗੀ ਕੀਮਤ ਦਿੱਤੀ ਜਾਂਦੀ ਆ ਜਾਂ ਕੁਝ ਹੋਰ, ਇਹ ਤਾਂ ਵਾਹਿਗੁਰੂ ਜਾਣੇ। ਪਰ ਤੁਸੀਂ ਚੇਤੇ ਕਰੋ, ਜਦੋਂ ਦਰਬਾਰ ਸਾਹਿਬ ਦੇ ਵਿੱਚ ਦੁਸ਼ਟ ਨੇ ਬੇਅਦਬੀ ਕੀਤੀ, ਉਹਦਾ ਸੌਦਾ ਲੱਗ ਗਿਆ। ਉਪਰੰਤ 5 ਲੱਖ ਦਾ ਇਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਦੀਆਂ ਫੋਟੋਆਂ ਤੇ ਉਹਦਾ ਪੋਸਟਰ ਛਾਪ ਕੇ ਸਾਰੇ ਸੰਸਾਰ ਦੇ ਵਿੱਚ ਘੁਮਾਇਆ ਗਿਆ। ਅੱਜ ਪਹਿਲਾਂ ਵਾਲਾ ਵਕਤ ਨਹੀਂ ਹੈਗਾ, ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ। ਜਿਵੇਂ ਫਗਵਾੜੇ ਵਾਲੀ ਘਟਨਾ ਤੋਂ ਫੌਰਨ ਬਾਅਦ 10 ਘੰਟਿਆਂ ਦੇ ਵਿੱਚ ਪੁਲਿਸ ਨੇ ਦੱਸ ਦਿੱਤਾ ਕਿ ਇਹ ਜਿਹੜਾ ਬੰਦਾ ਮਰਿਆ ਇਹ ਕੌਣ ਆ ਤੇ ਕਿੱਥੋਂ ਦਾ, ਉਵੇਂ ਹੀ ਹਰ ਘਟਨਾ ਦੇ ਵਿੱਚ 2 ਜਾਂ 3 ਦਿਨ ਵੱਧ ਤੋਂ ਵੱਧ ਲੱਗਦੇ ਆ। ਆਧਾਰ ਕਾਰਡ ਦੁਨੀਆ ਭਰ ਦੇ ਬਣੇ ਹੋਏ ਨੇ ਤੇ ਹੋਰ ਬੜੇ ਤਰੀਕੇ ਨੇ ਜਿਨ੍ਹਾਂ ਤੋਂ ਪਤਾ ਲੱਗ ਜਾਂਦਾ ਕਿ ਇਹ ਬੰਦਾ ਕੌਣ ਹੈ। ਪਰ ਅੱਜ ਇਸ ਗੱਲ ਨੂੰ ਕਿੰਨਾ ਵਕਤ ਬੀਤ ਚੁੱਕਿਆ, ਪਰ ਆਪਣੇ ਸਾਹਮਣੇ ਹੈ ਕਿ ਉਸ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲੇ, ਦਰਬਾਰ ਸਾਹਿਬ ਵਿੱਚ ਬੇਅਦਬੀ ਕਰਨ ਵਾਲੇ ਉਸ ਪਾਪੀ ਬਾਰੇ 5 ਲੱਖ ਦਾ ਇਨਾਮ ਲੈਣ ਲਈ ਵੀ ਕੋਈ, ਅਕਸਰ ਉਹਦਾ ਇੱਕ ਪਰਿਵਾਰ ਹੋਣਾ, ਜੇ ਪਰਿਵਾਰ ਨਾ ਵੀ ਹੋਵੇ ਤਾਂ ਉਹਦੇ ਆਲੇ ਦੁਆਲੇ ਦੇ ਵਿੱਚ ਕੋਈ ਲੋਕ ਹੋਣਗੇ। ਇੱਕ ਵਿਅਕਤੀ ਕੋਈ ਅਸਮਾਨ ਚੋਂ ਤਾਂ ਟਪਕਿਆ ਨਹੀਂ, ਅਕਸਰ ਉਹ 20-25 ਸਾਲ ਦਾ, 30 ਸਾਲ ਦੇ ਲਾਗੇ ਦਾ ਉਹ ਲੱਗਦਾ ਸੀ। ਉਹਨੇ ਆਪਦੇ ਉਮਰ ਦੇ ਜਿਹੜੇ ਉਹ ਸਾਲ ਨੇ ਕਿਤੇ ਤਾਂ ਕੱਢੇ ਨੇ। ਜੇ ਉਹ ਕਿਤੇ ਪੜ੍ਹਿਆ ਹੋਵੇ ਤਾਂ ਉਹਦੇ ਸਾਥੀ ਹੋਣਗੇ, ਜੇ ਉਹ ਨਾ ਵੀ ਪੜ੍ਹਿਆ ਹੋਵੇ ਤਾਂ ਜਿਸ ਇਲਾਕੇ ਵਿੱਚ ਜੰਮਿਆ ਪਲਿਆ ਵੱਡਾ ਹੋਇਆ ਉੱਥੇ ਉਹਨੇ ਬਾਹਲਾ ਨਹੀਂ ਤਾਂ 5-10 ਹਜ਼ਾਰ ਬੰਦੇ ਨੂੰ ਆਪਦੀ ਲਾਈਫ ਦੇ ਵਿੱਚ, ਜ਼ਿੰਦਗੀ ਵਿੱਚ ਹੁਣ ਤੱਕ ਮੇਲਾ ਗੇਲਾ ਕੀਤਾ ਹੋ। ਏਡੀ ਵੱਡੀ ਆਬਾਦੀ ਦੇ ਵਿੱਚੋਂ ਇਹ ਹੋ ਹੀ ਨਹੀਂ ਸਕਦਾ ਵੀ ਕਿਸੇ ਨਾ ਕਿਸੇ ਨੂੰ ਸੋਸ਼ਲ ਮੀਡੀਆ ਤੋਂ ਇਹ ਪਤਾ ਨਾ ਲੱਗਿਆ ਹੋਵੇ ਕਿ ਇਹ ਬੰਦੇ ਨੇ ਆਹ ਕਾਂਡ ਕੀਤਾ ਤੇ ਇਹ ਉੱਥੇ ਮਾਰਿਆ ਗਿਆ। ਪਰ ਇੱਕ ਵੀ ਬੰਦਾ ਸਾਰੇ ਭਾਰਤ ਵਿੱਚੋਂ ਉਹਦੇ ਕਰਕੇ ਸਾਹਮਣੇ ਨਹੀਂ ਆਇਆ। ਹਾਲਾਂਕਿ ਜਦੋਂ ਦਰਬਾਰ ਸਾਹਿਬ ਦੀ ਘਟਨਾ ਵਾਪਰੇ ਤਾਂ ਇਹ ਸਕਿੰਟਾਂ 'ਚ ਗੱਲ ਫੈਲ ਜਾਂਦੀ ਆ। ਸੋਸ਼ਲ ਮੀਡੀਆ ਦਾ ਜ਼ਮਾਨਾ ਇੱਥੋਂ ਤੱਕ ਕਿ ਜਿਨ੍ਹਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਥੇ ਭਾਈ ਅਮਰਤਪਾਲ ਸਿੰਘ ਹੁਣਾਂ ਵਾਲੀ ਸਰਗਰਮੀ ਪੂਰੇ ਜ਼ੋਰਾਂ ਤੇ ਸੀ, ਉਹਨਾਂ ਦਿਨਾਂ ਦੇ ਵਿੱਚ ਸਾਡੇ ਕੁਝ ਨੇੜਲੇ ਸੱਜਣ ਕਿਸੇ ਕਾਰਜ ਲਈ ਗੋਆ ਦੇ ਵਿੱਚ ਗਏ ਤੇ ਉੱਥੇ ਦੇ ਲੋਕਲ ਜਿਹੜੇ ਵਸਿੰਦੇ ਸੀ ਦੁਕਾਨਾਂ ਵਾਲੇ ਜਾਂ ਹੋਰ, ਜਦੋਂ ਉਹਨਾਂ ਨੇ ਪੱਗਾਂ ਦਾੜੇ ਵਾਲੇ ਬੰਦੇ ਦੇਖੇ ਤਾਂ ਉਹਨਾਂ ਨੇ ਅਮਰਤਪਾਲ ਸਿੰਘ ਦੇ ਬਾਰੇ ਜਾਂ ਇੱਥੋਂ ਪੰਜਾਬ ਦੀਆਂ ਗੱਲਾਂ ਬਾਤਾਂ ਬਾਰੇ ਬੜੇ ਉਚੇਤ ਨਾਲ ਤੇ ਬੜੀ ਦਿਲਚਸਪੀ ਨਾਲ ਪੁੱਛਿਆ ਵੀ ਏਦਾਂ ਕਿਵੇਂ ਹੋ ਰਿਹਾ, ਕੀ ਚੱਲ ਰਿਹਾ। ਸੋ ਗੋਆ ਦੇ ਵਿੱਚ ਜੇ ਭਾਈ ਅਮਰਤਪਾਲ ਸਿੰਘ ਹੁਣਾਂ ਦੇ ਬਾਰੇ ਲੋਕਾਂ ਨੂੰ ਪਤਾ ਲੱਗ ਸਕਦਾ ਵੀ ਉੱਥੇ ਇਹ ਚੱਲ ਰਿਹਾ, ਤਾਂ ਇਵੇਂ ਹੀ ਦਰਬਾਰ ਸਾਹਿਬ ਵਰਗੀ ਮੇਨ ਜਿਹੜੀ ਕੇਂਦਰੀ ਸਥਾਨ ਆ ਉੱਥੇ ਜੇ ਕੋਈ ਘਟਨਾ ਵਾਪਰੇ, ਇਹ ਕਿਵੇਂ ਹੋ ਸਕਦਾ ਕਿ ਉਹਦੇ ਬਾਰੇ, ਉੱਥੇ ਉਸ ਘਟਨਾ ਦੇ ਬਾਰੇ ਤੇ ਘਟਨਾ ਵਿੱਚ ਮਾਰੇ ਗਏ ਦੁਸ਼ਟ ਬਾਰੇ ਕਿਸੇ ਨੂੰ ਪਤਾ ਨਾ ਲੱਗੇ। ਸੋ ਉਹ ਝਾਰਖੰਡ, ਯੂਪੀ, ਬਿਹਾਰ ਜਿੱਥੋਂ ਦਾ ਵੀ ਹੋਵੇ ਉਹਦੇ ਬਾਰੇ ਜੇ ਦੱਸਿਆ ਨਹੀਂ ਗਿਆ ਤਾਂ ਇਹਦਾ ਮਤਲਬ ਇਹ ਹੈਗਾ ਕਿ ਜਿਹੜੇ ਵੀ ਬੰਦੇ ਨੇ
ਉਹਦੇ ਬਾਰੇ ਲੋਕਲ ਥਾਣੇ ਕਚਹਿਰੀ ਜਾਂ ਕਿਤੇ ਹੋਰ ਗੱਲ ਕੀਤੀ ਹੋਊਗੀ, ਉੱਥੇ ਉਸ ਗੱਲ ਨੂੰ ਰੋਕਿਆ ਟੋਕਿਆ ਗਿਆ ਹੋਣਾ ਵੀ ਇਹਨੂੰ ਇੱਥੇ ਦੱਬ ਦੋ ਗੱਲ। ਸੋ ਇਹ ਗੱਲ ਯਕੀਨ ਤੌਰ ਤੇ ਹੈ ਕਿ ਇਸ ਮੁਲਕ ਦਾ ਪੂਰਾ ਸਿਸਟਮ ਜਿਹੜਾ ਹੈ ਉਹ ਉਹਨਾਂ ਦੋਸ਼ੀਆਂ ਦੀ ਛੇਤੀ ਕੀਤੇ ਤਾਂ ਇਹ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਫੜੇ ਨਹੀਂ ਜਾਣੇ ਚਾਹੀਦੇ, ਪਰ ਜੇ ਫੜੇ ਵੀ ਗਏ ਤਾਂ ਅਸੀਂ ਤੁਹਾਨੂੰ ਮਾਨਸਿਕ ਰੋਗੀ ਦਾ ਪਰਚਾ ਕਟਾਵਾਂਗੇ ਜਿਹੜਾ ਕਿ ਪੁਲਿਸ ਵਾਲੇ ਕੱਟਦੇ ਆ। ਇਹ ਪਤਾ ਕਰਨ ਦੇ ਵਿੱਚ ਕੋਈ ਬਹੁਤੀ ਵੱਡੀ ਇਹ ਨਹੀਂ ਹੈਗੀ ਵੀ ਕੋਈ ਖੋਜ ਕਰਨ ਵਾਲੀ ਗੱਲ ਆ। ਜਿੰਨੇ ਵੀ ਪੰਜਾਬ ਪੁਲਿਸ ਦੇ ਇਹ ਮੁਨਸ਼ੀ ਨੇ ਜਾਂ ਉਹ ਥਾਣੇਦਾਰ ਨੇ ਜਿਨ੍ਹਾਂ ਨੇ ਇਹ ਪਰਚੇ ਕੱਟੇ ਆ, ਉਹਨਾਂ ਨੂੰ ਜੇਕਰ ਮੇਲੇ ਗੇਲੇ ਕਰਕੇ ਕੋਈ ਸੁਰ ਸਾਂਝ ਬਣਾ ਕੇ ਉਹਨਾਂ ਨੂੰ ਪੁੱਛਿਆ ਜਾਵੇ, ਕਿਸੇ ਦੀ ਜ਼ਮੀਰ ਤਾਂ ਜਾਗਦੀ ਹੋ ਸਕਦੀ ਆ ਉਸ ਥਾਣੇ ਚੋਂ ਜਿਹੜਾ ਕਵੇ ਕਿ ਸਾਡੇ ਸਾਹਿਬ ਨੂੰ ਤਾਂ ਸਾਡੇ ਮੁਨਸ਼ੀ ਨੂੰ ਤਾਂ ਉੱਪਰੋਂ ਆਹ ਹਦਾਇਤ ਆਈ ਹੋਈ ਆ ਤੇ ਜਿਹੜਾ ਵੀ ਮਾਨਸਿਕ ਰੋਗੀ ਚਾਹੇ ਤੁਸੀਂ 20 ਫੜ ਕੇ ਲਿਆਓ, ਅਸੀਂ ਤਾਂ ਜਿਹੜਾ ਵੀ ਬੇਅਦਬੀ ਦਾ ਦੋਸ਼ੀ ਫੜੋਗੇ ਉਹਨੂੰ ਮਾਨਸਿਕ ਰੋਗੀ ਹੀ ਲਿਖਿਆ ਜਾਊ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪੁਲਿਸੀਏ ਦੀ ਜ਼ਮੀਰ ਜਾਗੇ, ਜਿਵੇਂ ਪੈਂਕੀ ਕੈਟ ਖਾੜਕੂ ਲਹਿਰ ਵੇਲੇ ਦੀਆਂ ਘਟਨਾਵਾਂ ਦੱਸਦਾ ਹੈ, ਉਵੇਂ ਹੋਰ ਬਹੁਤ ਸਾਰੇ ਆ। ਆਖਰ ਆਹ ਭਾਈ ਗੁਰਦੇਵ ਸਿੰਘ ਕੌਂਕੇ ਵਾਲੀ ਗੱਲ ਹੀ ਲੈ ਲਓ, ਜਦੋਂ 1998 ਦੇ ਵਿੱਚ ਭਾਈ ਰਣਜੀਤ ਸਿੰਘ ਕੁੱਕੀ ਤੇ ਭਾਈ ਸੁਖਵਿੰਦਰ ਸਿੰਘ ਸੁੱਖੀ ਦੇ ਲਈ ਲੁਧਿਆਣੇ ਇੱਕ ਹੋਟਲ ਦੇ ਵਿੱਚ ਚਰਚਾ ਹੋਈ, ਜਿੱਥੇ ਇਹਨਾਂ ਦੀ ਜਿਹੜੀ ਅਮਰੀਕਾ ਦੀ ਜੇਲ੍ਹ ਦੇ ਵਿੱਚ ਚੱਲ ਰਹੀ ਸੀ ਨਜ਼ਰਬੰਦੀ, ਉਹਦੇ ਬਾਰੇ ਵਿਚਾਰ ਚਰਚਾ ਹੋ ਰਹੀ ਸੀ, ਤਾਂ ਉਦੋਂ ਇਸ ਗੱਲ ਦੇ ਉੱਤੇ ਭਾਵੁਕ ਹੋ ਕੇ ਸਰਦਾਰ ਦਰਸ਼ਨ ਸਿੰਘ ਹਠੂਰ ਨੇ ਸਾਰੇ ਭੇਦ ਖੋਲ ਦਿੱਤੇ ਸੀ। ਪਿੱਛੇ ਜੇ ਇੱਥੇ ਇੱਕ ਸਰਜੀਤ ਸਿੰਘ ਬਾਜੀਗਰ, ਜਿਹਨੂੰ ਸਰਜੀਤ ਬਾਜੀਗਰ ਦੇ ਨਾਂ ਤੇ ਜਾਣਦੇ ਆ ਪੁਲਿਸੀਏ ਨੂੰ, ਉਹ ਪਿੱਟਦਾ ਫਿਰਦਾ ਸੀ ਕਿ 100 ਦੇ ਕਰੀਬ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਮੈਂ ਮਾਰੇ, ਔਰ ਉਹਨਾਂ ਵਿੱਚੋਂ ਜਿਹੜੇ ਉਹਨੇ ਹੱਥੀ ਮਾਰੇ ਸੀ ਉਹਨਾਂ ਸਾਰਿਆਂ ਦੀ ਲਿਸਟ ਬਣਾ ਕੇ ਦਿੱਤੀ। ਉਹ ਮਾਮਲਾ ਹਾਈ ਕੋਰਟ ਤੱਕ ਗਿਆ, ਅਦਾਲਤ ਨੇ ਭਾਵੇਂ ਉਹਨੂੰ ਸੁਣਿਆ ਨਹੀਂ ਪਰ ਪਤਾ ਤਾਂ ਸਾਰਿਆਂ ਨੂੰ ਲੱਗ ਹੀ ਗਿਆ ਬਈ ਕਿਵੇਂ ਹੋਇਆ। ਤੋ ਐਵੇਂ ਹੀ ਇੱਕ ਸਤਨਾਮ ਸਿੰਘ ਮਾਨਕ ਨਾਂ ਦਾ ਨੌਜਵਾਨ, ਜਿਹੜਾ ਕਿ ਕਿਸੇ ਵੇਲੇ ਪੰਜਾਬ ਪੁਲਿਸ ਦੇ ਨਾਲ ਸੀਗਾ ਤੇ ਬਾਅਦ ਵਿੱਚ ਉਹਨੇ ਨੌਕਰੀ ਛੱਡੀ, ਕੀ ਉਹਦੀ ਕਹਾਣੀ ਆ, ਉਹਨੇ ਵੀ ਬੜੀ ਵੱਡੀ ਗਿਣਤੀ ਵਿੱਚ ਫਿਰੋਜ਼ਪੁਰ ਮੋਗੇ ਏਰੀਏ ਦੇ ਵਿੱਚ ਜੋ ਕਤਲੇਆਮ ਕਰਾਇਆ ਪੁਲਿਸ ਨੇ ਕੀਤਾ, ਉਹਦੇ ਬਾਰੇ ਦੱਸਿਆ ਸੀ। ਸੋ ਜਿਵੇਂ ਬੀਤੇ ਦੌਰ ਵਿੱਚ ਬਹੁਤ ਸਾਰੇ ਮਾਮਲੇ ਇਸ ਤਰੀਕੇ ਨਾਲ ਉਜਾਗਰ ਹੋਏ ਆ, ਉਵੇਂ ਹੀ ਹੋ ਸਕਦਾ ਕਦੇ ਨਾ ਕਦੇ ਕੋਈ ਪੁਲਿਸੀਆ ਇਹ ਗੱਲ ਸਾਨੂੰ ਦੱਸੇ, ਦੁਨੀਆ ਨੂੰ, ਸੰਗਤ ਨੂੰ, ਕਿ ਭਾਈ ਸਾਨੂੰ ਤਾਂ ਉਦੋਂ ਉੱਪਰੋਂ ਸਪਸ਼ਟ ਹਦਾਇਤ ਸੀਗੀ ਕਿ ਬੇਅਦਬੀ ਕਰਨ ਵਾਲਾ ਜਿਹੜਾ ਫੜਿਆ ਜਾਵੇ ਉਹਨੂੰ ਮਾਨਸਿਕ ਰੋਗੀ ਕਹਿ ਕੇ ਪਰਚਾ ਦਰਜ ਕਰਨਾ। ਸੋ ਜਿਹੜੇ ਇਹ ਕਾਰੇ ਕਰਵਾ ਰਹੇ ਨੇ ਉਹਨਾਂ ਨੇ ਇਹਨਾਂ ਦੋਸਤਾਂ ਨੂੰ ਇਸ ਗੱਲ ਲਈ ਦੱਸਿਆ ਸਮਝਾਇਆ ਹੁੰਦਾ ਕਿ ਤੁਹਾਡੇ ਉੱਤੇ ਜੇ ਤੁਸੀਂ ਫੜੇ ਵੀ ਗਏ, ਪਹਿਲੀ ਗੱਲ ਤਾਂ ਤੁਸੀਂ ਫੜੇ ਨਹੀਂ ਜਾਣਾ, ਪਰ ਜੇ ਫੜੇ ਵੀ ਗਏ ਤਾਂ ਤੁਸੀਂ ਉਹਨਾਂ ਟਾਈਮ ਹੀ ਖਤਰੇ ਚੋਂ ਜਿੰਨਾ ਟਾਈਮ ਲੋਕ ਜਿਹੜੇ ਨੇ ਉਹ ਤੁਹਾਡੇ ਦੁਆਲੇ ਨੇ, ਤੇ ਜਦੋਂ ਤੁਹਾਡੇ ਕੋਲੇ ਪੁਲਿਸ ਆ ਗਈ, ਖਾਕੀ ਵਰਦੀ ਆ ਗਈ, ਤੁਸੀਂ ਉਸ ਟਾਈਮ ਸਮਝ ਲਓ ਵੀ ਹੁਣ ਬਚ ਗਏ, ਕਿਉਂਕਿ ਪਰਚਾ ਤੁਹਾਡੇ ਤੇ ਮਾਨਸਿਕ ਰੋਗੀ ਦਾ ਕੱਟ ਕੇ ਤੁਹਾਡੀ ਛੇਤੀ ਤੋਂ ਛੇਤੀ ਜ਼ਮਾਨਤ ਕਰਵਾ ਕੇ ਤੁਹਾਨੂੰ ਅਸੀਂ ਸੁਰੱਖਿਅਤ ਕਰ ਲੈਣਾ। ਤੀਜਾ ਜਿਹੜਾ ਨੁਕਤਾ ਹੈ ਬਈ ਜਿਹੜੇ ਲੋਕ ਇਸ ਘਟਨਾਕ੍ਰਮ ਦੇ ਵਿੱਚ ਮਾਰੇ ਜਾਂਦੇ ਆ, ਉਹਨਾਂ ਦੇ ਪਰਿਵਾਰਕ ਮੈਂਬਰ, ਉਹਨਾਂ ਦਾ ਆਲਾ ਦੁਆਲਾ ਜਿਹੜਾ ਦੜ ਵੱਟ ਕੇ ਬਹਿੰਦਾ, ਇਹ ਤੋਂ ਹੋਰ ਵੀ ਜ਼ਿਆਦਾ ਸਾਬਤ ਹੁੰਦਾ ਬਈ ਇਹ ਕਿਸੇ ਛੋਟੀ ਮੋਟੀ ਆਮ ਗੱਲ ਦਾ ਮਸਲਾ ਨਹੀਂ ਹੈਗਾ। ਆਮ ਜੇਕਰ ਕਿਸੇ ਪਰਿਵਾਰ ਦਾ ਕੋਈ ਜੀ 5 ਦਿਨ 10 ਦਿਨ ਨਾ ਮਿਲੇ, ਜੇਕਰ ਆਮ ਕਿਸੇ ਪਰਿਵਾਰ ਦਾ ਕੋਈ ਬੱਚਾ ਗਾਇਬ ਹੋ ਜਾਵੇ ਤਾਂ ਅਗਲੇ ਲੱਭਣ ਲਈ ਭੱਜ ਦੌੜ ਕਰਦੇ ਆ। ਮੈਂ ਇੱਥੇ ਕਈ ਵਾਰ ਸੋਸ਼ਲ ਮੀਡੀਆ ਤੇ ਦੇਖਦਾ ਕਿ ਲੋਕ ਆਪਦੇ ਪਰਿਵਾਰਕ ਮੈਂਬਰਾਂ ਦੀਆਂ ਫੋਟੋਆਂ ਪਾ ਕੇ ਲਿਖ ਰਹੇ ਹੁੰਦੇ ਆ ਕਿ ਜੀ ਸਾਡਾ ਭੈਣ ਜੀ ਜਾਂ ਸਾਡਾ ਭਰਾ ਜਾਂ ਸਾਡੀ ਰਿਸ਼ਤੇਦਾਰੀ ਚੋਂ ਆਹ ਬੰਦਾ ਗਾਇਬ ਆ। ਬੜਾ ਕੁਝ ਦੇਖਦੇ ਆ। ਤੇ ਜੇਕਰ ਲੋਕ ਆਪਦੇ ਪਰਿਵਾਰਾਂ ਦੇ ਵਿੱਚੋਂ ਕਿਸੇ ਦੇ ਗਾਇਬ ਹੋਣ ਤੋਂ ਬਾਅਦ ਥਾਣਿਆਂ 'ਚ ਜਾਂਦੇ ਆ, ਜੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਆ, ਤਾਂ ਇਹ ਕਿਉਂ ਨਹੀਂ ਹੁੰਦਾ ਕਿ ਜਦੋਂ ਲੋਕ 5-5 ਲੱਖ ਦੇ ਇਨਾਮ ਰੱਖਦੇ ਆ ਕਿ ਆਹ ਬੰਦੇ ਬਾਰੇ ਦੱਸੋ ਕੌਣ ਆ, ਕਿੱਥੋਂ ਦਾ, ਉਦੋਂ ਕੋਈ ਪ੍ਰਗਟ ਕਾਹਤੋਂ ਨਹੀਂ, ਉੱਭਰਦਾ ਕਾਹਤੋਂ ਨਹੀਂ। ਇੱਥੋਂ ਤੱਕ ਕਿ ਬੀਤੇ ਦੌਰ ਵਿੱਚ ਪਿਛਲੇ 4-5 ਸਾਲਾਂ ਤੋਂ ਇੱਕ ਪੰਜਾਬ ਦੇ ਵਿੱਚ ਕੁਝ NGO ਸਰਗਰਮ ਹੋਏ ਨੇ ਜਿਹੜੇ ਕਿ ਉਹਨਾਂ ਘਰਾਂ ਦੇ ਵਿੱਚ ਜਾਂ ਆਹ ਗੁੱਜਰਾਂ ਦੇ ਖਾਸ ਤੌਰ ਤੇ ਕਾਬੂ ਕੀਤੇ ਹੋਏ ਲੋਕਾਂ ਨੂੰ
जाके देखते करते हैं। बहुत सारे इहो जिहे लोग उन्होंने रेस्क्यू किए ने, बाहर कढ़े आ, उन्होंने सुरक्षित किया है कि इन्हां दा जे माड़ा मोटा दिमागी तौर पर तवाजन ठीक नहीं सी तां इन्हां नूं किवें इन्हां लोकां ने आपदे घरां दे विच जबरी धक्के नाल इन्हां नूं मजदूरी करन लाया होया। ते जेड़े इहो जिहे फड़े जांदे आ उन्हां तों माड़ा मोटा जा पता लैके ही वो आम NGO वाले उन्हां दे परिवारां तक पहुंच कर लेंदे। सोशल मीडिया दे उत्ते लगातार इहो जिहियां असीं वीडियोज़ देखदे आ जिन्हां विच वो NGO वाले बड़े उत्साह होके दस रहे हुंदे आ कि जी आ बंदा असीं फलाने थां तो जिहड़ा गुरदासपुर दे फलाने इलाके चों लभ्या सी, अज इहदे परिवार दे मैंबर आए ने, वो हरियाणे तो आ जां मध्य प्रदेश तो आ जां फलाने थां तो आ। और ये लगातार जिहड़ा चल रहा इहदे तो आपां समझो भी जे आम NGO जां आम नौजवान जिहड़े आ वो सकेंटां च बंदे तक पहुंच कर लेंदे आ, भी उहदे परिवार नूं लभ लेंदे आ। ते उन्हां दे परिवारक मैंबर भी कई वारी कह रहे हुंदे आ भी असीं जदों तो साडा गैब होया बच्चा उदों तो ही भज दौड़ कर रहे सीगे ते वो जापदा दिखदा भी आ। तां फिर ਜਿਹੜੇ ਦੁਸ਼ਟ ਬੇਅਦਬੀ ਕਰਨ ਕਰਾਉਣ ਦੇ ਦੋਸ਼ਾਂ ਦੇ ਵਿੱਚ ਬਾਅਦ ਵਿੱਚ ਇੱਥੇ ਚਰਚਾ ਚਾਹੁੰਦੇ ਆ, ਉਹਨਾਂ ਦੇ ਪਰਿਵਾਰਕ ਮੈਂਬਰ ਦੜ ਵੱਟ ਕੇ ਕਿਉਂ ਬੈਠੇ ਰਹਿੰਦੇ ਆ, ਕਿਉਂ ਚੁੱਪ ਰਹਿੰਦੇ ਆ? ਅੱਜ ਤੱਕ ਆਪਾਂ ਕਦੇ ਦੇਖਿਆ ਬਈ ਕਦੇ ਕਿਸੇ ਦੁਸ਼ਟ ਦੇ ਪਰਿਵਾਰਕ ਮੈਂਬਰਾਂ ਨੇ ਬਾਅਦ ਵਿੱਚ ਆ ਕੇ ਕਿਹਾ ਹੋਵੇ ਕਿਉਂ ਉਹ ਦੜ ਵੱਟ ਕੇ ਰਹਿੰਦੇ ਆ? ਇਹਦਾ ਮਤਲਬ ਉਹਨਾਂ ਨੂੰ ਜਿਹੜਾ ਨੈਟਵਰਕ ਆ IB ਰਾਜ ਜਾਂ ਹੋਰ ਏਜੰਸੀਆਂ ਉਹ ਟਰਕਾਉਂਦੀਆਂ ਨੇ, ਉਹ ਟਕਾਉਂਦੀਆਂ ਨੇ। ਸੋ ਇਸ ਮੁਲਕ ਦੇ ਵਿੱਚ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਆਮ ਬਣਾਉਣ ਦੇ ਲਈ ਵੀ ਐਡੀ ਕਿੱਡੀ ਕੁ ਗੱਲ ਆ ਸਾਡੇ ਸਾਹਮਣੇ ਆ। ਅਸੀਂ ਕੱਲ ਜਦੋਂ ਇੱਕ ਰਾਮ ਮੰਦਰ ਵਾਲਾ ਸਾਰਾ ਪ੍ਰੋਜੈਕਟ ਦੇਖ ਰਹੇ ਸੀ ਤਾਂ BJP ਵਾਲਿਆਂ ਨੇ ਇੱਕ ਪੋਸਟਰ ਬਣਾਇਆ ਹੋਇਆ ਜਿਹੜਾ ਦੇਖਣ ਨੂੰ ਬੜਾ ਦੇਖ ਕੇ ਮਨ ਨੂੰ ਔਖ ਲੱਗਦੀ ਸੀ। ਉਹਦੇ ਵਿੱਚ ਰਾਮ ਮੰਦਰ ਦੇ ਵੱਲ ਨੂੰ ਤੁਰਿਆ ਜਾਂਦਾ ਨਰਿੰਦਰ ਮੋਦੀ ਤੇ ਉਹਨੇ ਉਂਗਲ ਫੜੀ ਹੋਈ ਆ ਰਾਮਚੰਦਰ ਦੀ। ਰਾਮਚੰਦਰ ਨਿੱਕਾ ਜਿਹਾ ਬੱਚਾ ਜਿਹਾ ਬਣਾਇਆ ਹੋਇਆ ਤੇ ਉਹ ਉਧਰ ਨੂੰ ਜਾ ਰਿਹਾ। ਹੁਣ ਗੱਲ ਇਹ ਹੈ ਵੀ ਸਾਡੇ ਲਈ ਇਹ ਚੀਜ਼ ਬੜੀ ਔਖੀ ਆ ਕਿਉਂਕਿ ਸਾਡੇ ਹਿਸਾਬ ਨਾਲ ਸਾਡੇ ਜਿਹੜੇ ਧਰਮ ਦੇ ਵੱਡੇ ਚਿਹਰੇ ਨੇ, ਆਗੂ ਨੇ, ਨੁਮਾਇੰਦੇ ਨੇ, ਅਸੀਂ ਤਾਂ ਉਹਨਾਂ ਦੇ ਬਾਰੇ ਵੀ ਨਹੀਂ ਸੋਚ ਸਕਦੇ ਵੀ ਉਹਨਾਂ ਦੀ ਕੋਈ ਏਦਾਂ ਦੀ ਪੇਂਟਿੰਗ ਜਾਂ ਫੋਟੋ ਬਣੇ। ਅਸਲ ਵਿੱਚ ਗੁਰੂ ਦਾ ਜਾਂ ਰੱਬ ਦਾ ਇੱਕ ਰਿਸ਼ਤਾ ਜਿਹੜਾ ਮਨੁੱਖ ਨਾਲ ਆ ਉਹ ਸਿੱਧਾ ਸਿੱਧਾ ਹੁੰਦਾ, ਆਤਮਾ ਤੇ ਪ੍ਰਮਾਤਮਾ ਦਾ ਸਿੱਧਾ ਸੰਬੰਧ ਆ, ਵਿਚਾਲੇ ਵਿਚੋਲਿਆਂ ਦੀ ਲੋੜ ਨਹੀਂ। ਤੇ ਇੱਥੇ ਰਾਮ ਮੰਦਰ ਦੇ ਵੱਲ ਰਾਮਚੰਦਰ ਨੂੰ ਲੈ ਕੇ ਮੋਦੀ ਜਾ ਰਿਹਾ ਵੀ ਤੇਰਾ ਤਾਂ ਕੋਈ ਘਰ ਹੀ ਨਹੀਂ ਸੀਗਾ। ਅੱਜ ਅਖਬਾਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਵੀ ਛਪੀਆਂ ਨੇ ਕਿ ਜਿਵੇਂ ਰਾਮ ਮੰਦਰ ਬਣਨ ਤੋਂ ਪਹਿਲਾਂ ਬਈ ਇਹ ਜਿਹੜਾ ਰਾਮਚੰਦਰ ਹੈ ਬੇਘਰਾ ਹੋਵੇ। ਇੱਕ ਪਾਸੇ ਉਹਨੂੰ ਭਗਵਾਨ ਬਣਾਈ ਫਿਰਦੇ ਆ, ਇਹ ਦੂਜੇ ਪਾਸੇ ਭਗਵਾਨ ਦੀ ਉਂਗਲ ਫੜ ਕੇ, ਮਤਲਬ ਮੋਦੀ ਮਹਾਨ ਆ, ਮੋਦੀ ਬਹੁਤ ਵੱਡਾ ਆ ਤੇ ਰਾਮਚੰਦਰ ਤਾਂ ਐਵੇਂ ਉਹਦਾ ਮਥਾਜ ਆ ਵਾ। ਤੇ ਨਹੀਂ ਤਾਂ ਇਹ ਤਾਂ ਬੜਾ ਔਖਾ ਹੋ ਜਾਣਾ ਸੀ ਜੇ ਕਿਤੇ ਮੋਦੀ ਨਾ ਆਉਂਦਾ ਤੇ ਮੋਦੀ ਕਰਕੇ ਹੀ ਉਹਨੂੰ ਆਪਦਾ ਘਰ ਨਿਵਾਸ ਮਿਲਿਆ। ਤੇ ਇਹ ਵੀ ਗੱਲ ਆ ਵੀ ਜਿਹੜਾ ਉੱਥੇ ਲਾਇਆ ਉਹਨਾਂ ਨੇ ਬੁੱਤ, ਉਹਦੇ ਕੋਲੇ ਤੀਰ ਕਮਾਨ ਵਗੈਰਾ ਫੜਾਏ ਹੋਏ ਨੇ। ਸਾਡੇ ਧਰਮ ਦੇ ਮਸਲੇ ਵਿੱਚ ਜਦੋਂ ਦਖਲਅੰਦਾਜ਼ੀ ਬਾਹਮਣ ਬਾਣੀਏ ਕਰਦੇ ਨੇ ਉਦੋਂ ਬੜੀ ਭਕਾਈ ਮਾਰਦੇ ਹੁੰਦੇ ਆ ਵੀ ਸਿੱਖ ਸ਼ਾਸਤਰਧਾਰੀ ਕਿਉਂ ਨੇ ਸਾਡੇ, ਹਾਲਾਂਕਿ ਧਰਮ ਦਾ ਹਿੱਸਾ ਨੇ। ਅਸੀਂ ਤਾਂ ਕਦੇ ਕਹਿੰਦੇ ਨੇ ਵੀ ਰਾਮਚੰਦਰ ਕੋਲੇ ਕਿਉਂ ਤੀਰ ਕਮਾਨ ਆ। ਹੁਣ ਉਹ ਬਾਲ ਰੂਪੀ ਬਣਾਇਆ, ਉਹਦੇ ਤਾਂ ਹੁਣ ਕੀ ਹੁਣੇ ਫੜਾਈ ਜਾਂਦੇ ਹੋ ਤੇ ਸਾਡੇ ਤੀਰ ਕਮਾਨ ਕਿਉਂ ਚੁੱਭਦੇ ਆ, ਸਾਡੇ ਸ਼ਾਸਤਰ ਕਿਉਂ ਚੁੱਭਦੇ ਆ। ਖੈਰ ਗੱਲ ਜਿਹੜੀ ਚੱਲਦੀ ਆ ਉਧਰ ਨੂੰ ਆਈਏ ਆਪਾਂ ਬਈ ਜਿਹੜਾ ਮਸਲਾ ਇਸ ਮੁਲਕ ਦੇ ਵਿੱਚ ਬਣਦਾ ਜਾ ਰਿਹਾ ਉਹ ਇਹ ਹੈਗਾ ਕਿ ਸਿੱਖ ਸਿਵਲਾਈਜੇਸ਼ਨ ਨੂੰ ਹਰ ਪਾਸਿਓਂ ਘੇਰਨਾ, ਉਹਨੂੰ ਨੀਵਾਂ ਦਿਖਾਉਣਾ, ਉਹਨੂੰ ਭੈੜਾ ਦਿਖਾਉਣਾ, ਉਹਨੂੰ ਮਾੜਾ ਦਿਖਾਉਣਾ ਤੇ ਹੋਰਨਾਂ ਸਿਵਲਾਈਜੇਸ਼ਨ ਦੇ ਸਾਹਮਣੇ ਵੀ ਇਹੋ ਜਿਹੇ ਮਾਹੌਲ ਸਿਰਜਣੇ, ਵਰਤਾਂਤ ਸਿਰਜਣੇ। ਹਿੰਦੂ ਸਿਵਲਾਈਜੇਸ਼ਨ ਜਿਹੜੀ ਆ ਉਹਨੂੰ ਘੈਂਟ ਜਿਹਾ ਦਿਖਾਉਣਾ, ਉਹਨੂੰ ਬੰਬੂ ਕੱਢ, ਉਹਨੂੰ ਵੱਡੇ ਤੋਂ ਵੱਡਾ ਦਿਖਾਉਣਾ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਚਾਹੁੰਦੇ ਆ ਕਿ ਅਯੋਧਿਆ ਜਿਹੜੀ ਹੈ ਉਸ ਨਗਰੀ ਨੂੰ ਮੱਕੇ ਵਾਂਗ ਜਾਂ ਵੈਟੀਕਨ ਵਾਂਗ ਅਸੀਂ ਬਣਾਉਣਾ। ਵੀ ਸਿੱਖ ਕਹਿੰਦੇ ਸੀ ਵੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ। ਸਿੱਖਾਂ ਦੇ ਵਿੱਚ ਬੜੀ ਚਰਚਾ ਰਹਿੰਦੀ ਆ ਵੀ ਮਾਣਾ ਮੂੰਹ ਬੇਅੰਤ ਲੱਖਾਂ ਦੀ ਕਰੋੜਾਂ ਦੀ ਗਿਣਤੀ ਵਿੱਚ ਸੰਗਤਾਂ ਦਰਬਾਰ ਸਾਹਿਬ ਆਉਂਦੀਆਂ ਨੇ ਵੀ ਅਸੀਂ ਹਰ ਹੀਲੇ
ਅਯੋਧਿਆ ਨੂੰ ਭਾਰਤ ਦਾ ਸਭ ਤੋਂ ਵੱਧ ਜਿੱਥੇ ਆਉਂਦੀ ਆ ਲੋਕ ਦੇਖਣ ਆਉਂਦੇ ਆ ਉਹ ਥਾਂ ਬਣਾਉਣਾ, ਮਤਲਬ ਕਿ ਅਸੀਂ ਅਯੋਧਿਆ ਦੇ ਰਾਹੀਂ ਸਾਰੇ ਭਾਰਤ ਦਾ ਹਿੰਦੂਕਰਨ ਤੇ ਹਿੰਦੀਕਰਨ ਕਰਨ ਵਾਲਾ ਜਿਹੜਾ ਪ੍ਰੋਜੈਕਟ ਵਾ ਉਹਨੂੰ ਅੱਗੇ ਤੋਰਨਾ, ਤੇ ਬਾਕੀ ਸਾਰੇ ਦੇਵੀ ਦੇਵਤੇ ਤੇ ਹੋਰ ਸਾਰਾ ਕੁਝ ਪਿੱਛੇ ਛੱਡ ਕੇ ਰਾਮਚੰਦਰ ਨੂੰ ਭਾਰਤ ਦਾ ਸਭ ਤੋਂ ਵੱਡਾ ਉਹ ਜਿਹੜਾ ਚਿਹਰਾ ਉਹ ਬਣਾਉਣਾ। ਉਪਰੰਤ ਰਾਮ ਰਾਜ ਦੀ ਗੱਲ ਕਰਨੀ ਆ, ਜਾਣੀ ਕਿ ਹਿੰਦੂ ਰਾਜ ਦੀ ਗੱਲ ਕਰਨੀ ਆ। ਹਾਲਾਂਕਿ ਜਿਹੜੇ ਹਿੰਦੂ ਧਰਮ ਨੂੰ ਮੰਨਣ ਵਾਲੇ ਬਹੁਤ ਸਾਰੇ ਚਿੰਤਕ ਨੇ, ਵਿਦਵਾਨ ਨੇ, ਉਹ ਆਪ ਲਿਖ ਬੋਲ ਰਹੇ ਨੇ ਕਿ ਰਾਮ ਰਾਜ ਜਿਹੜਾ ਸੀ ਉਹਦੇ ਵਿੱਚ ਕਿੰਨੀਆਂ ਗੜਬੜਾਂ ਸੀ, ਕਿਉਂਕਿ ਸ਼ੰਭੂਕ ਰਿਸ਼ੀ ਵਾਲੀ ਸਾਖੀ ਆਪ ਹੀ ਦੱਸਦੀ ਆ ਕਿ ਕਿਵੇਂ ਰਾਮਚੰਦਰ ਦੇ ਰਾਜ ਵਿੱਚ ਹੋਰਨਾਂ ਕੌਮਾਂ ਧਰਮਾਂ ਦੇ ਲੋਕਾਂ ਦਾ ਜਾਉਣਾ ਦੁੱਭਰ ਕੀਤਾ ਪਿਆ ਸੀ। ਬੇਸ਼ੱਕ ਸ਼ਬਰੀ ਦੇ ਕੋਲੋਂ ਝੂਠੇ ਵੇਰ ਖਵਾਉਣ ਦੀ ਇੱਕ ਕਹਾਣੀ ਵੀ ਪ੍ਰਚਲਿਤ ਆ, ਪਰ ਹਿੰਦੂ ਗ੍ਰੰਥਾਂ ਦੇ ਵਿੱਚ ਜੋ ਕੁਝ ਸਾਡੇ ਸਾਹਮਣੇ ਆਇਆ ਹੋਇਆ ਉਹ ਕਿਤੇ ਏਕਲਵਯ ਦਾ ਅੰਗੂਠਾ ਜਿਹੜਾ ਸੀ ਮਹਾਭਾਰਤ ਵਿੱਚ ਉਹ ਖਾ ਜਾਣ ਦੀਆਂ, ਕੱਟ ਜਾਣ ਦੀਆਂ ਗੱਲਾਂ ਨੇ। ਕਿਧਰੇ ਹੋਰਾਂ ਮਤਲਬ ਜਾਤ ਪਾਤ ਦੇ ਆਧਾਰ ਦੇ ਉੱਤੇ, ਮਨੂ ਸਿਮਰਤੀ ਦੀ ਵੰਡ ਦੇ ਉੱਤੇ, ਹੋਰ ਜਿਹੜੀਆਂ ਭੈੜੀਆਂ ਭੱਦੀਆਂ ਇੱਥੇ ਰਵਾਇਤਾਂ ਪਰੰਪਰਾਵਾਂ ਸੀ ਉਹਨਾਂ ਦੇ ਉੱਤੇ ਜਦੋਂ ਚਰਚਾ ਹੋਣੀ ਹੋਵੇ ਉਦੋਂ ਇਹ ਗ੍ਰੰਥ ਜਾਂ ਇਹ ਰਾਮ ਰਾਜ ਜਾਂ ਹੋਰ ਸਾਰਾ ਕੁਝ ਬਿਲਕੁਲ ਫੂਹੜਤਾ ਦਾ ਸਿਖਰ ਲੱਗਦੇ ਆ। ਓਸ਼ੋ ਜਿਹੜਾ ਰਜਨੀਸ਼ ਇਹਨਾਂ ਦਾ ਥਿੰਕਰ ਸੀ ਉਹਨੇ ਚੰਗੇ ਫਰਕੱਚੇ ਅੜਾਏ ਨੇ, ਹੋਰ ਜਿਹੜੇ ਹਿੰਦੂ ਵਿਦਵਾਨ ਨੇ ਉਹ ਵੀ ਇਹਨਾਂ ਦਾ ਸਾਰਾ ਹੀਜ ਪਿਆਜ ਨੰਗਾ ਕਰਦੇ ਆ। ਪਰ ਜਿਹੜੀ ਗੱਲ ਅੱਜ ਆਪਾਂ ਕਰਨ ਲੱਗੇ ਹੋਏ ਆ ਉਹ ਇਹ ਹੈ ਕਿ ਭਾਰਤ ਦੇ ਵਿੱਚ ਜਦੋਂ ਵੀ ਕਿਤੇ ਹਿੰਦੂਆਂ ਦੇ ਰਹੁ ਰੀਤਾਂ ਦੀ ਗੱਲ ਚੱਲਦੀ ਆ ਤਾਂ ਸਿੱਖਾਂ ਨੂੰ ਇਹ ਜਾਂ ਹੋਰਨਾਂ ਸਾਰਿਆਂ ਨੂੰ ਬੜਾ ਅਜੀਬ ਲੱਗਦਾ ਕਿ ਕਦੇ ਇਹ ਗਣੇਸ਼ ਦੀ ਪੂਜਾ ਕਰਦੇ ਆ, ਉਹਦੀ ਮੂਰਤੀ, ਫਿਰ ਉਹਨੂੰ ਇੱਕ ਦਿਨ ਜਾ ਕੇ ਬਹੁਤ ਭੈੜੇ ਭੱਦੇ ਤਰੀਕੇ ਨਾਲ ਲਾ ਕੇ ਉਹ ਮਾਰਦੇ ਆ, ਉਹਦੀ ਇੱਜ਼ਤ ਕਰਦੇ ਆ ਕਿ ਬੇਇੱਜ਼ਤੀ ਕਰਦੇ ਆ। ਐਵੇਂ ਹੀ ਕਿਸੇ ਵੀ ਬੰਦੇ ਨੂੰ ਕ੍ਰਿਸ਼ਨ ਬਣਾ ਲੈਂਦੇ ਆ, ਕਿਸੇ ਵੀ ਬੰਦੇ ਨੂੰ ਦੇਵੀ ਦੇਵਤਿਆਂ ਚੋਂ ਕਿਸੇ ਨੂੰ ਸ਼ਿਵ ਜੀ, ਕਿਸੇ ਨੂੰ ਰਾਮਚੰਦਰ, ਕਿਸੇ ਨੂੰ ਸੀਤਾ ਬਣਾ ਧਰਦੇ ਆ, ਜਾਣੀ ਕਿ ਉਹ ਪਤਾ ਹੀ ਨਹੀਂ ਕਿ ਇੱਜ਼ਤ ਤੇ ਬੇਇੱਜ਼ਤੀ ਦੇ ਵਿਚਾਲੇ ਕਿੱਥੇ ਕਿ ਜਾ ਕੇ ਕੋਈ ਗੱਲ ਹੈ। ਸੋ ਉਹਨਾਂ ਦੇ ਹਿਸਾਬ ਨਾਲ ਜੋ ਧਰਮ ਦੇ ਵੱਡੇ ਉਹਨਾਂ ਦੇ ਥੰਮ ਨੇ ਉਹਨਾਂ ਨੂੰ ਜਾਂ ਰਵਾਇਤਾਂ ਪਰੰਪਰਾਵਾਂ ਨੂੰ ਜਿਸ ਤਰੀਕੇ ਨਾਲ ਹਿੰਦੂ ਭਾਈਚਾਰਾ ਦੇਖਦਾ, ਹੁਣ ਉਵੇਂ ਸਿੱਖਾਂ ਨੂੰ ਘੇਰਨ ਨੂੰ ਫਿਰਦੇ। ਜਦੋਂ ਰਾਮ ਚੰਦਰ ਬਾਰੇ, ਕ੍ਰਿਸ਼ਨ ਬਾਰੇ ਜਾਂ ਹੋਰਨਾਂ ਬਾਰੇ ਉਹ ਸੋਚਦੇ ਆ, ਉਹ ਕਹਿੰਦੇ ਆ ਏਦਾਂ ਹੀ ਸਿੱਖਾਂ ਦੇ ਗੁਰੂ ਸਾਹਿਬਾਨ ਬਾਰੇ ਸਿੱਖਾਂ ਨੂੰ ਸੋਚਣ ਲਾਉਣਾ। ਤੇ ਸਾਡੇ ਭਾਈਚਾਰੇ ਦਾ ਇੱਕ ਹਿੱਸਾ ਜਿਹੜਾ ਕੇਸਾਧਾਰੀ ਹਿੰਦੂ ਬਣ ਕੇ ਪਹਿਲਾਂ ਹੀ ਇਹਨਾਂ ਦੇ ਅਧੀਨ, ਇਹਨਾਂ ਦੇ ਵਾਂਗੂ ਸੋਚਦਾ, ਤੁਸੀਂ ਸੋਚੋ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਖੁੱਲ੍ਹ ਮਿਲੇਗੀ ਉਦੋਂ ਕਿੱਥੇ ਤੱਕ ਜਾਏਗਾ। ਹਰਿੰਦਰ ਸਿੱਕਾ ਚੇਤੇ ਕਰੋ ਜਿਹੜਾ ਨਾਨਕ ਸ਼ਾਹ ਫਕੀਰ ਬਣਾਉਣ ਮੌਕੇ ਭਕਾਈ ਮਾਰਦਾ ਸੀ ਕਿ ਸਾਨੂੰ ਖੁੱਲ੍ਹ ਦੇਣੀ ਪਊਗੀ ਜੀ ਫਿਲਮਾਂ, ਟੈਲੀਵਿਜ਼ਨ ਤੇ ਹੋਰਨਾਂ ਚੀਜ਼ਾਂ ਦੇ ਵਿੱਚ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਬਣਾਉਣ ਦੀ, ਗੁਰੂ ਸਾਹਿਬਾਨ ਦੇ। ਹਾਲਾਂਕਿ ਸਾਡਾ ਧਰਮ ਇਹਨਾਂ ਚੀਜ਼ਾਂ ਦੀ ਸਖਤੀ ਨਾਲ ਮਨਾਹੀ ਕਰਦਾ, ਪਰ ਭਾਰਤ ਦਾ ਹਿੰਦੂ ਤਵੀ ਸੋਚ ਵਾਲਾ ਸਾਰੇ ਦਾ ਸਾਰਾ ਜ਼ੋਰ ਇਸ ਗੱਲ ਤੇ ਆ ਕਿ 10 ਗੁਰੂ ਸਾਹਿਬਾਨ ਦੇ ਪਾਤਰ ਬਣਾਉਣ ਦੀ ਖੁੱਲ੍ਹ ਮਿਲਣੀ ਚਾਹੀਦੀ ਆ, ਔਰ ਇਹ ਲੈਣ ਦੇ ਲਈ ਅਗਲੇ ਜਿੱਦ ਕਰੀ ਫਿਰਦੇ। ਨਾਨਕ ਸ਼ਾਹ ਫਕੀਰ YouTube ਦੇ ਉੱਤੇ ਜਾਂ ਹੋਰਨਾਂ ਥਾਵਾਂ ਤੇ ਚਲਾਉਣ ਦੀ, ਵੀ ਚਾਹੇ ਪੰਥ ਚੋਂ ਛੇਕ ਦੋ ਜੀ, ਅਸੀਂ ਤਾਂ ਨਹੀਂ ਹਟਦੇ ਹੈਗੇ ਕਰਤੂਤਾਂ ਕਰਨ। ਸੋ ਮੁੱਖ ਗੱਲ ਇਹੀ ਆ ਕਿ ਜਿਨ੍ਹਾਂ ਗੱਲਾਂ ਦੇ ਲਈ ਸਿੱਖ ਸਿਵਲਾਈਜੇਸ਼ਨ ਬੁਲੰਦੀਆਂ ਛੂੰਹਦੀ ਹੈ, ਜਿਨ੍ਹਾਂ ਗੱਲਾਂ ਦੇ ਨਾਲ ਸਿੱਖ ਆਪਦੇ ਆਪ ਨੂੰ ਉੱਚੇ ਸੁੱਚੇ, ਮਹਾਨ ਤੇ ਸੱਚੀ ਸੁੱਚੀ ਸੋਚ ਦੇ ਉੱਤੇ ਖੜਾ ਦੇਖਦੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਿੱਖਾਂ ਕੋਲੋਂ ਛੁਡਵਾਈਆਂ ਜਾਣ। ਸਿੱਖ ਕਹਿੰਦੇ ਸੀ ਗੁਰ ਕੀ ਨਿੰਦਾ ਸੁਣੇ ਨਾ ਕਾਨ, ਸਿੱਖਾਂ ਨੂੰ ਅਸੀਂ ਆਦੀ ਬਣਾਵਾਂਗੇ ਕਿ ਤੁਹਾਨੂੰ ਇਹ ਤਾਂ ਬਰਦਾਸ਼ਤ ਕਰਨੀ ਪਊਗੀ। ਜੇ ਕਿਤੇ ਸਿੱਖ ਕਹਿੰਦੇ ਨੇ ਕਿ ਭਾਈ ਪੰਜਾਬ ਦੀ ਧਰਤੀ ਉੱਤੇ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰਿਆ ਖਾਲਸਾ ਪੰਥ ਮੀਆਂ, ਵੀ ਅਸੀਂ ਇਹ ਚੀਜ਼ ਖਤਮ ਕਰਵਾਉਣੀ। ਐਵੇਂ ਹੀ ਇਸ ਤਰੀਕੇ ਦੇ ਹਜ਼ਾਰਾਂ ਉਹਨਾਂ ਨੇ ਕੰਮ ਤੋਰੇ ਹੋਏ ਨੇ ਜਿਨ੍ਹਾਂ ਦੇ ਵਿੱਚ ਬੇਅਦਬੀ ਦਾ ਜਿਹੜਾ ਮਸਲਾ ਉਹਦੇ ਉੱਤੇ ਲਾ ਪਾ ਕੇ ਗੱਲ ਇਹ ਆ ਕਿ ਸਿੱਖਾਂ ਨੂੰ ਇਸ ਹਾਲਤ ਵਿੱਚ ਲੈ ਕੇ ਆਉਣਾ ਕਿ ਤੁਸੀਂ ਕੱਖ ਨਹੀਂ ਕਰ ਸਕਦੇ, ਚਾਹੇ ਤੁਹਾਡੇ ਘਰ ਦੇ ਸਾਹਮਣੇ ਗੁਰਦੁਆਰੇ 'ਚ ਬੇਅਦਬੀ ਕਰਨ ਵਾਲਾ ਸ਼ਰੇਆਮ ਬੇਅਦਬੀ ਕਰੇ ਇਸ਼ਟ ਦੀ, ਤੁਸੀਂ ਆਪ ਕਹੋਗੇ ਵੀ ਕਰੀਏ ਕੀ, ਕਿਉਂਕਿ ਜਿਹੜਾ ਵੀ ਤੁਸੀਂ ਕਦਮ ਚੱਕਣਾ ਉਹੀ ਕਦਮ ਦੇ ਖਿਲਾਫ ਲੋਕਾਂ ਦੇ ਵਿੱਚ ਆਵਾਜ਼ ਬੁਲੰਦ ਹੋਣੀ।
ਤੇ ਜਿਹੜਾ ਇਸ ਮੁਲਕ ਦੇ ਵਿੱਚ ਸਿੱਖ ਸੋਚਦੇ ਆ ਕਿ ਸਰਕਾਰ ਬਦਲ ਕੇ ਅਕਾਲੀ ਦਲ ਦਾ ਰਾਜ ਸੀ, ਤੁਹਾਡੇ ਆਪਣੇ ਨੀਲੀ ਪੱਗ ਵਾਲੇ ਜਿਨ੍ਹਾਂ ਦੇ ਉੱਤੇ ਸਭ ਤੋਂ ਵੱਧ ਪੰਜਾਬ ਨੂੰ ਫਖਰ ਹੋਣਾ ਚਾਹੀਦਾ, ਅਕਾਲੀ ਹੋਣਾ ਛੋਟੀ ਮੋਟੀ ਗੱਲ ਨਹੀਂ। ਬਾਦਲ ਦਲ ਅਕਾਲੀ ਦਲ ਦਾ ਰਾਜ ਸੀ, ਨਹੀਂ ਇਨਸਾਫ ਮਿਲਿਆ, ਉਲਟਾ ਦੋਸ਼ੀਆਂ ਨੂੰ ਦੋਸ਼ਟਾਂ ਨੂੰ ਸੁਰੱਖਿਆ ਉਹਨਾਂ ਨੇ ਦਿੱਤੀ। ਫਿਰ ਕਾਂਗਰਸ ਨੂੰ ਲਿਆਂਦਾ, ਕਾਂਗਰਸ ਦੇ ਰਾਜ ਵਿੱਚ ਉਹਨਾਂ ਦੋਸ਼ਟਾਂ ਨੂੰ ਹੋਰ ਜ਼ਿਆਦਾ ਹੌਸਲੇ ਖੁੱਲੇ ਤੇ ਸਿੱਖ ਹੋਰ ਜ਼ਿਆਦਾ ਨਿਰਾਸ਼ਾ ਵੱਲ ਗਏ। ਹੁਣ ਅੱਕ ਕੇ ਆਮ ਆਦਮੀ ਪਾਰਟੀ ਲੈ ਆਂਦੀ, ਇਹਨਾਂ ਦੇ ਰਾਜ ਵਿੱਚ ਵੀ ਉਹੀ ਕੁਝ ਚੱਲ ਰਿਹਾ। ਕੱਲ ਆਪਾਂ ਚਰਚਾ ਕੀਤੀ ਸੀ ਕਿ ਜੀ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਕਰਾਉਣ ਦੇ ਵਿੱਚ ਕੋਈ ਵੀ ਦਿਲਚਸਪੀ ਨਹੀਂ ਲੈ ਰਹੀ। ਅੱਜ ਦੇ ਅਖਬਾਰਾਂ ਦੇ ਵਿੱਚ ਇਹ ਖਬਰ ਛਪੀ ਹੈ ਜਿਹੜੀ ਆਪਾਂ ਕੱਲ ਚਰਚਾ ਕਰਦੇ ਸੀ। ਅੱਜ ਦੇ ਅਜੀਤ ਅਖਬਾਰ ਨੂੰ ਜਦੋਂ ਕੱਲ ਪਤਾ ਲੱਗਿਆ ਅਜੀਤ ਵਾਲਿਆਂ ਨੂੰ ਕਿ ਜੀ ਇਹ ਤਾਂ ਖਬਰ ਬੜੀ, ਕਿਉਂਕਿ ਅਜੀਤ ਅਖਬਾਰ ਵਾਲੇ ਜਿਹੜੇ ਨੇ ਉਹ ਭਗਵੰਤ ਮਾਨ ਨਾਲ ਜਾਂ ਆਮ ਆਦਮੀ ਪਾਰਟੀ ਨਾਲ ਥੋੜਾ ਜਿਹਾ ਤੜੰਗ ਨੇ। ਬਾਦਲ ਕਿਆ ਨਾਲ ਤਾਂ ਸਹਿਮਤੀ ਹੈਗੀ ਹੋਈ ਆ, ਅਜੀਤ ਵਾਲਿਆਂ ਦੀ ਬੀਜੇਪੀ ਨਾਲ ਵੀ ਚੰਗੀ ਸੁਰ ਰਲਦੀ ਆ, ਅੱਜ ਕੱਲ ਉਹਨਾਂ ਦੇ ਗੁਣ ਗਾਉਂਦੇ ਆ। ਸੋ ਆਪਦੇ ਕਾਰਨਾਂ ਕਰਕੇ ਹਰ ਉਹ ਖਬਰ ਜਿਹੜੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੀ ਹੋਵੇ ਉਹ ਖੁੱਲ ਕੇ ਲਾਉਂਦੇ ਆ। ਅੱਜ ਇਹ ਖਬਰ ਬੜੀ ਉਭਾਰ ਕੇ ਲੱਗੀ ਆ, ਉਹ ਆਪਾਂ ਸਾਂਝੀ ਕਰਾਂਗੇ ਸਾਰੀ। ਪਰ ਗੱਲ ਜਿਹੜੀ ਆਪਾਂ ਕਰਨ ਲੱਗੇ ਆ ਉਹ ਇਹ ਹੈ ਕਿ ਭਗਵੰਤ ਮਾਨ ਨੂੰ, ਆਮ ਆਦਮੀ ਪਾਰਟੀ ਨੂੰ ਪੰਜਾਬ ਨੇ ਜਾਂ ਸਿੱਖਾਂ ਨੇ ਬੜਾ ਉਤਸ਼ਾਹ ਨਾਲ ਲਿਆਂਦਾ ਸੀ। ਤੇ ਜੇਕਰ ਭਗਵੰਤ ਮਾਨ ਦੀ ਪੂਰੀ ਜਿੱਦ ਫੜੀ ਹੋਈ ਆ ਉਹਦੀ ਸਰਕਾਰ ਨੇ ਕਿ ਆਪਾਂ ਜਿਹੜਾ ਡੇਰਾ ਮੁਖੀ ਆ ਉਹਦੇ ਖਿਲਾਫ ਮੁਕੱਦਮੇ ਨੂੰ ਨਹੀਂ ਦੇਣੀ ਮਨਜ਼ੂਰੀ, ਤਾਂ ਇਹ ਸੋਚੋ ਕਿ ਜੇ ਦੇ ਵੀ ਦੇਵੇ, ਪਹਿਲੀ ਗੱਲ ਤਾਂ ਉਹਦੀ ਜਿੱਦ ਫੜੀ ਹੋਈ ਆ ਕਿ ਆਪਾਂ ਮਨਜ਼ੂਰੀ ਦੇਣੀ ਨਹੀਂ, ਪਰ ਜੇ ਦੇ ਵੀ ਦੇਵੇ ਮਨਜ਼ੂਰੀ ਤਾਂ ਡੇਰਾ ਮੁਖੀ ਨੂੰ ਜੇ ਪੂਰਾ ਜ਼ੋਰ ਲਾ ਕੇ ਮੁਕੱਦਮਾ ਸਰਕਾਰ ਚਲਾਵੇ ਤਾਂ ਵੱਧ ਤੋਂ ਵੱਧ 3 ਸਾਲ ਸਜ਼ਾ ਹੋਣੀ ਹੈ। ਤੇ ਅਗਲੇ 3 ਸਾਲ ਵੀ ਸਜ਼ਾ ਜਿਹੜੀ ਆ ਉਹ ਹੋਣ ਨਹੀਂ ਦੇਣਾ ਚਾਹੁੰਦੇ, ਹਾਲਾਂਕਿ ਉਹਨੂੰ ਪਹਿਲਾਂ ਉਮਰ ਕੈਦ ਚੱਲ ਰਹੀ ਹੈ। ਇਹ ਨੁਕਤੇ ਨੂੰ ਥੋੜਾ ਜਿਹਾ ਧਿਆਨ ਨਾਲ ਸੁਣੋ ਕਿ ਡੇਰੇ ਮੁਖੀ ਨੇ ਡਬਲ ਉਮਰ ਕੈਦ ਜਿਹੜੀ ਉਹਨੂੰ ਹੋਈ ਆ ਬਲਾਤਕਾਰ ਤੇ ਕਤਲਾਂ ਦੇ ਕੇਸ ਵਿੱਚ ਹੋਈ ਆ, ਉਹਦੀ ਇਹ ਸਜ਼ਾ ਵੀ ਨਾਲ ਹੀ ਕੱਟੀ ਜਾਣੀ ਆ ਜਿਹੜੀ ਬੇਅਦਬੀ ਦੇ ਦੋਸ਼ ਹੇਠ ਜੇ ਉਹਨੂੰ ਹੋਈ। ਪਰ ਭਾਰਤੀ ਸਟੇਟ ਨੇ ਜਿਹੜੀ ਇਹ ਨੀਤੀ ਬਣਾਈ ਹੋਈ ਆ ਕਿ ਕਿਸੇ ਵੀ ਦੁਸ਼ਟ ਨੂੰ ਜਿਹਨੇ ਬੇਅਦਬੀ ਕੀਤੀ ਹੋਵੇ, ਬੇਅਦਬੀ ਦੇ ਕਰਕੇ ਸਜ਼ਾ ਹੋਈ ਹੋਵੇ, ਉਹ ਨਹੀਂ ਹੋਣ ਦੇਣੀ। ਸੋ ਡੇਰਾ ਮੁਖੀ ਨੂੰ ਬੇਅਦਬੀ ਦੇ ਦੋਸ਼ ਵਿੱਚ ਸਜ਼ਾ ਹੀ ਨਹੀਂ ਹੋਣ ਦੇਣੀ, ਚਾਹੇ ਉਹਨੂੰ ਕਤਲ ਤੇ ਬਲਾਤਕਾਰ ਦੇ ਕੇਸਾਂ ਵਿੱਚ ਸਜ਼ਾ ਆਪਾਂ ਕਰਵਾ ਲਈ ਆ। ਇਹ ਸੋਚ ਕੇ ਇੰਡੀਅਨ ਸਟੇਟ ਨੇ ਭਗਵੰਤ ਮਾਨ ਦਾ, ਆਮ ਆਦਮੀ ਪਾਰਟੀ ਦਾ, ਪੰਜਾਬ ਦੀ ਸਰਕਾਰ ਦਾ ਜੋ ਹਸ਼ਰ ਲੋਕਾਂ ਦੀ ਨਜ਼ਰ 'ਚ ਕਰਾਉਣਾ ਸ਼ੁਰੂ ਕੀਤਾ ਹੋਇਆ ਉਹ ਤੁਹਾਡੇ ਸਾਹਮਣੇ। ਬਹੁਤ ਲਾਹਣਤਾਂ ਪੈ ਰਹੀਆਂ ਨੇ। ਆਮ ਆਦਮੀ ਪਾਰਟੀ ਦੇ ਵਿਧਾਇਕ, ਲੀਡਰ, ਆਮ ਵਰਕਰ ਬਹੁਤ ਜ਼ਿਆਦਾ ਨਮੋਸ਼ੀ 'ਚ ਨੇ, ਕਿਉਂਕਿ ਲੋਕਾਂ ਦੇ ਵਿੱਚ ਇਸ ਗੱਲ ਦਾ ਸੀ ਕਿ ਬਾਦਲ ਵਾਲੇ ਬਹੁਤ ਗੰਦੇ ਆ, ਇਹਨਾਂ ਨੇ ਬੇਅਦਬੀਆਂ ਕਰਵਾਈਆਂ, ਇਹਨਾਂ ਨੇ ਬੇਅਦਬੀ ਕਰਨ ਵਾਲੀ ਧਿਰ ਦਾ ਸਾਥ ਦਿੱਤਾ। ਫਿਰ ਲੋਕਾਂ ਨੇ ਕਾਂਗਰਸ ਨੂੰ ਲਾਹਣਤਾਂ ਪਾਈਆਂ ਕਿ ਤੁਸੀਂ ਵੀ ਸਾਡੇ ਨਾਲ ਠੱਗੀ ਮਾਰਤੀ, ਤੁਸੀਂ ਕੋਈ ਕਾਰਵਾਈ ਨਹੀਂ ਕੀਤੀ। ਲੈ ਦੇ ਕੇ ਲੋਕਾਂ ਨੇ ਗੱਡ ਕੇ ਵੋਟ ਪਾਈ, ਜਿਹੜੇ ਇਹ 90-92 ਵਿਧਾਇਕ ਆਮ ਆਦਮੀ ਪਾਰਟੀ ਦੇ ਜਿੱਤੇ ਉਹ ਬਣੇ। ਪਰ ਹੁਣ ਆਮ ਆਦਮੀ ਪਾਰਟੀ ਵਾਲੇ ਪੂਰੇ ਜਮੂਰੇ ਬਣ ਕੇ ਏਜੰਸੀਆਂ ਦੇ ਨੱਚ ਰਹੇ ਨੇ ਤੇ ਇੱਕ ਵੀ ਸ਼ਬਦ ਜਿਹੜਾ ਹੈ, ਇੱਕ ਵੀ ਗੱਲ ਜਿਹੜੀ ਹੈ ਉਹ ਬੇਅਦਬੀ ਦੇ ਦੋਸ਼ਾਂ ਦੇ ਬਾਰੇ ਨਹੀਂ ਕਰਦੇ। ਔਰ ਇਹ ਜਮੂਰਾ ਕੱਲੇ ਇਹ ਨਹੀਂ ਹੈਗੇ। ਤੁਸੀਂ ਕਦੇ ਦੇਖਿਆ ਬਈ ਬਾਦਲ ਦਲ ਨੇ, ਕਿਸੇ ਬਾਦਲ ਦਲ ਦੇ ਲੀਡਰ ਨੇ, ਕਾਂਗਰਸ ਨੇ ਜਾਂ ਕਾਂਗਰਸ ਦੇ ਕਿਸੇ ਲੀਡਰ ਨੇ ਕਿਹਾ ਹੋਵੇ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਭਗਵੰਤ ਮਾਨ ਕਾਰਵਾਈ ਕਿਉਂ ਨਹੀਂ ਕਰਦੇ? ਹੋਰ ਬਹੁਤ ਸਾਰੇ ਮਸਲਿਆਂ ਦੇ ਉੱਤੇ ਤੁਸੀਂ ਲੀਡਰਾਂ ਨੂੰ ਬੋਲਦੇ ਸੁਣਦੇ ਹੋ, ਇਸ ਮਸਲੇ ਉੱਤੇ ਕਿਉਂ ਨਹੀਂ ਬੋਲਦੇ? ਕਦੇ ਕੋਈ ਐਜੀਟੇਸ਼ਨ? ਜਿਵੇਂ ਭਗਵੰਤ ਮਾਨ ਦੀ ਸਰਕਾਰ ਨੂੰ ਇਸ ਗੱਲ ਦਾ ਲਾਹਾ ਮਿਲਿਆ ਸਰਕਾਰ ਬਣਾਉਣ ਦੇ ਵਿੱਚ ਕਿ ਜੀ ਬੇਅਦਬੀ ਦੇ ਮਸਲਿਆਂ ਨੇ ਕਾਂਗਰਸ ਅਤੇ ਬਾਦਲ ਦਲ ਦਾ ਜਲੂਸ ਕੱਢਤਾ, ਲੋਕਾਂ ਨੇ ਇਹਦੇ ਹੱਕ ਵਿੱਚ ਹਵਾ ਬਣ ਗਈ ਤੇ ਸਰਕਾਰ ਬਣ ਗਈ।
ਹੁਣ इस मसले उत्ते जे बादल दल जां कांग्रेस की लीडरशिप धरने मुजाहरे लावे, एजीटेशन करे, विरोधी धिरां दा यही काम हुंदा। ਉਹ नहीं करते तो ਉਹਦਾ मतलब हैगा कि केंद्र ਦੀਆਂ ਏਜੰਸੀਆਂ ਦੇ ਜਮੂਰੇ ਨੇ, ਇਹਨਾਂ ਨੂੰ ਵੀ ਪਤਾ ਹੈਗਾ ਕਿ ਭਗਵੰਤ ਮਾਨ ਦੀ ਥਾਂ ਤੇ ਜੇ ਅਸੀਂ ਬਹਿ ਕੇ ਸਾਤੋਂ ਕਿਹੜਾ ਕੁਝ ਕਰ ਹੋਣਾ। ਸੋ ਅਸਲ ਵਿੱਚ ਇਹ ਜਿਹੜੇ ਏਜੰਸੀਆਂ ਦੇ ਫਲਾਏ ਹੋਏ ਮਕੜ ਜਾਲ ਦੇ ਵਿੱਚ ਉਲਝੇ ਹੋਏ ਜਮੂਰੇ ਆ, ਇਹਨਾਂ ਤੋਂ ਇਨਸਾਫ ਦੀ ਆਸ ਕਰਨੀ ਆਪਣੇ ਲਈ ਬੇਵਕੂਫੀ ਵਾਲੀ ਗੱਲ ਆ। ਹਕੂਮਤ ਜਿਹੜੀ ਸਟੇਟ ਆ ਉਹ ਸਿੱਖਾਂ ਨੂੰ ਬਹੁਤ ਕਰਾਹੇ ਪਾ ਚੁੱਕੀ ਆ। ਉਹ ਸਿੱਖਾਂ ਦੇ ਮਸਲਿਆਂ ਦੇ ਵਿੱਚ ਨਿਤ ਨਵੀਆਂ ਦੁਵਿਧਾਵਾਂ, ਨਿਤ ਨਵੇਂ ਸਮੀਕਰਨ ਪੁੱਠੇ ਸਿੱਧੇ ਢੰਗ ਤਰੀਕਿਆਂ ਨਾਲ ਜਿਹੜੇ ਬਣਾਏ ਜਾ ਰਹੇ ਨੇ, ਉਹਨਾਂ ਦੇ ਰਾਹੀਂ ਇੱਕ ਇੰਨੀ ਅਜੀਬੋ ਗਰੀਬ, ਇੰਨੀ ਉਲਟਾਵੀਂ ਉਲਝੀ ਹੋਈ ਸਥਿਤੀ ਪੈਦਾ ਕਰ ਰਹੀ ਆ, ਜਿਹਦੇ ਵਿੱਚ ਸਿੱਖ ਬੇਵਸ, ਲਾਚਾਰ, ਨਿਰਾਸ਼, ਉਦਾਸ, ਮਾਯੂਸ, ਪੂਰੀ ਤਰ੍ਹਾਂ ਡਿਪਰੈਸਡ ਤੇ ਸਪਰੈਸਡ ਮਹਿਸੂਸ ਕਰਨ ਕਿ ਸਾਡੀ ਕੋਈ ਸੁਣਵਾਈ ਨਹੀਂ, ਸਾਡੀ ਕੋਈ ਬੁੱਕਤ ਨਹੀਂ, ਸਾਡੇ ਤਾਂ ਇਸ਼ਟ ਦੀ ਸ਼ਰੇਆਮ ਨੰਗੇ ਚਿੱਟੇ ਦਿਨ ਬੇਅਦਬੀ ਹੁੰਦੀ ਆ, ਅਸੀਂ ਕੱਖ ਨਹੀਂ ਕਰਦੇ। ਸੋ ਅੱਜ ਦੇ ਅਖਬਾਰਾਂ ਵਿੱਚ ਖਾਸ ਤੌਰ ਤੇ ਅਜੀਤ ਵਿੱਚ ਜਿਹੜੀ ਖਬਰ ਲੱਗੀ ਆ, ਉਹ ਮੈਂ ਸੰਗਤ ਨਾਲ, ਸਰੋਤਿਆਂ ਨਾਲ ਸਾਂਝੀ ਕਰਾਂ, ਫਿਰ ਉਹਦੇ ਤੇ 2-4 ਸਕਿੰਟ ਗੱਲ ਕਰਾਂਗੇ। ਪਰ ਮੋਟੇ ਤੌਰ ਦੇ ਉੱਤੇ ਇਹ ਗੱਲ ਸਮਝ ਲਓ ਕਿ ਸਿੱਖਾਂ ਦੇ ਇਸ਼ਟ ਦੀਆਂ ਬੇਅਦਬੀਆਂ ਦਾ ਇਹ ਪ੍ਰੋਜੈਕਟ ਭਾਰਤੀ ਖੁਫੀਆ ਏਜੰਸੀਆਂ ਰਾਹੀਂ ਡੀਪ ਸਟੇਟ ਵੱਲੋਂ, ਹਕੂਮਤ ਵੱਲੋਂ, ਨਿਜ਼ਾਮ ਵੱਲੋਂ ਉਵੇਂ ਚਲਾਇਆ ਜਾ ਰਿਹਾ ਜਿਵੇਂ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਸਟੇਟ ਨੇ ਖੁਦ ਆਪਦੀ ਸੁਪਰਵਿਜ਼ਨ ਦੇ ਹੇਠ ਕੀਤਾ, ਕਰਾਇਆ, ਆਪ ਕੀਤਾ। ਉਵੇਂ ਇਹ ਇੱਕ ਪ੍ਰੋਜੈਕਟ ਵਾ। ਆਪਾਂ ਇਹਨੂੰ ਇਹ ਨਾ ਸਮਝਿਆ ਕਰੋ ਕਿ ਜੋ ਫਲਾਨਾ ਬੰਦਾ ਸੀਗਾ, ਬੰਦਾ ਤਾਂ ਇੱਕ ਟੂਲ ਆ। ਆਪਾਂ ਉਸ ਸੰਦ ਨਾਲ ਲੜਦੇ, ਜਿਵੇਂ ਸਰਦਾਰ ਕਪੂਰ ਸਿੰਘ ਕਹਿੰਦੇ ਸੀ ਬਈ ਜਿਹੜਾ ਸ਼ੇਰ ਆ ਉਹ ਸ਼ਿਕਾਰੀ ਨੂੰ ਨਹੀਂ, ਉਹ ਬੰਦੂਕ ਨਾਲ ਆਪਦਾ ਵੈਰ ਜਾ ਪਾ ਲੈਂਦਾ, ਬੰਦੂਕ ਤਾਂ ਬਦਲ ਲਈ ਜਾਊਗੀ। ਸੋ ਇਹ ਜਿਹੜੇ ਸੰਦ ਨੇ, ਇਹ ਇੱਕ ਅਧਿਕਾਰੀ ਨੂੰ ਇੱਕ ਕੇਸ ਦਿੱਤਾ ਜਾਂਦਾ ਕਿ ਤੂੰ ਆ ਬੇਅਦਬੀ ਕਰਾਉਣੀ ਹੈ, ਉਹਨੂੰ ਆਪਦੇ ਵਾਲੇ ਉਸ ਪ੍ਰਕਰਨ ਦਾ ਪਤਾ ਹੁੰਦਾ ਕਿ ਫਲਾਣੇ ਪਿੰਡ ਦੇ ਵਿੱਚ ਬੇਅਦਬੀ ਮੈਂ ਗੁਰਦੁਆਰੇ 'ਚ ਕਰਵਾਉਣੀ ਆ, ਉਹਨੂੰ ਸਿਰੇ ਲਾਉਣਾ। ਦੂਜੇ ਕਾਂਡ ਬਾਰੇ ਉਹਨੂੰ ਬਿਲਕੁਲ ਨਹੀਂ ਪਤਾ ਹੁੰਦਾ। ਸੋ ਇੱਥੇ ਜਿਹੜੀਆਂ IB ਤੇ ਰਾਹ ਵਰਗੀਆਂ ਜਾਂ ਹੋਰ ਖੁਫੀਆ ਏਜੰਸੀਆਂ ਨੇ, ਜਿਵੇਂ ਥਰਡ ਏਜੰਸੀ ਦਾ ਜ਼ਿਕਰ ਹੁੰਦਾ ਰਿਹਾ ਕਾਂਗਰਸ ਵੇਲੇ, ਉਵੇਂ ਇੱਥੇ ਹੁਣ ਵਾ। ਉਦੋਂ ਜੇ ਕਾਂਗਰਸ ਵਾਲੇ ਕਰਦੇ ਕਰਾਉਂਦੇ ਸੀ ਤਾਂ ਹੁਣ BJP ਵਾਲੇ ਕਰੀ ਜਾਂਦੇ ਆ। ਪਰ ਇਹ ਕਾਂਗਰਸ BJP ਤਾਂ ਮੋਹਰੇ ਨੇ। ਅਸਲ ਵਿੱਚ ਇਸ ਮੁਲਕ ਦਾ ਪੂਰਾ ਨਿਜ਼ਾਮ ਸਿੱਖੀ ਦੀਆਂ ਜੜ੍ਹਾਂ ਪੱਟਣ ਦੇ ਲਈ ਇਹ ਸਾਰਾ ਕੁਝ ਕਰ ਰਿਹਾ। ਤੇ ਸਾਡੇ ਬੰਦੇ ਜਿਹੜੇ ਨੇ ਹਕੀਕਤ ਨੂੰ ਸਮਝ ਕੇ ਸਟੇਟ ਨਾਲ ਲੜਨ ਦੀ ਥਾਂ ਅਸੀਂ ਉਹ ਕਿਸੇ ਥਾਣੇਦਾਰ ਨੂੰ ਗਾਲਾਂ ਕੱਢ ਲੀਆਂ, ਕਿਸੇ ਲੀਡਰ ਨੂੰ ਗਾਲਾਂ ਕੱਢ ਲੀਆਂ, ਕਦੇ ਅਸੀਂ ਕਿਸੇ ਦੋਸ਼ੀ ਨੂੰ ਸੋਧਾ ਲਾਤਾ। ਇਹ ਨਹੀਂ ਕਿ ਸੋਧੇ ਲਾਉਣੇ ਗਲਤ ਨੇ ਜਾਂ ਇਹਨਾਂ ਲੀਡਰ ਨੂੰ, ਪਰ ਵੱਡੀ ਗੱਲ ਵੀ ਸਮਝਿਆ ਕਰੀਏ ਕਿ ਇਹ ਸਾਰੇ ਕਾਸੇ ਨੂੰ ਇੰਡੀਅਨ ਸਟੇਟ ਚਲਾ ਰਹੀ। ਖੈਰ, ਹਰਕਮਲਜੀਤ ਸਿੰਘ ਦੀ ਜਿਹੜੀ ਅੱਜ ਦੀ ਇਹ ਰਿਪੋਰਟ ਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸੰਬੰਧਿਤ 3 ਅਤੀ ਸੰਵੇਦਨਸ਼ੀਲ ਕੇਸਾਂ, ਜਿਨ੍ਹਾਂ ਵਿੱਚ ਵਿਸ਼ੇਸ਼ ਜਾਂਚ ਟੀਮਾਂ ਵੱਲੋਂ ਅਦਾਲਤਾਂ 'ਚ ਦਾਇਰ ਦੋਸ਼ ਪੱਤਰਾਂ ਵਿੱਚ ਡੇਰਾ ਮੁਖੀ ਰਾਮ ਰਹੀਮ ਨੂੰ ਵੀ 7 ਦੋਸ਼ੀਆਂ 'ਚ ਸ਼ਾਮਲ ਕੀਤਾ ਗਿਆ ਸੀ। ਲੇਕਿਨ ਦੋਸ਼ਾਂ ਵਿੱਚ ਧਾਰਾ 295A ਦੇ ਸ਼ਾਮਲ ਹੋਣ ਕਾਰਨ ਕੇਸ ਚਲਾਉਣ ਲਈ ਰਾਜ ਦੇ ਗ੍ਰਹਿ ਵਿਭਾਗ ਦੀ ਲੋੜੀਂਦੀ ਪ੍ਰਵਾਨਗੀ ਮਗਰਲੇ 20 ਮਹੀਨਿਆਂ ਤੋਂ ਨਾ ਮਿਲਣ ਕਾਰਨ ਕੇਸ ਅੱਗੇ ਨਹੀਂ ਤੁਰ ਸਕਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੰਬੰਧੀ 2015 ਚ ਵਾਪਰੀ ਇਸ ਘਟਨਾ, ਜਿਸ ਨੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚਾਈ ਤੇ ਸੂਬੇ ਦੀ ਰਾਜਨੀਤੀ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਤੇ 2 ਰਵਾਇਤੀ ਪਾਰਟੀਆਂ ਨੂੰ ਲਾਂਭੇ ਕਰਕੇ ਆਮ ਆਦਮੀ ਪਾਰਟੀ ਤੋਂ ਇਨਸਾਫ ਦੀਆਂ ਉਮੀਦਾਂ ਨਾਲ ਉਸ ਨੂੰ ਵੱਡਾ ਸਮਰਥਨ ਤੇ ਰਾਜ ਭਾਗ ਦਿੱਤਾ। ਲੇਕਿਨ ਉਸੇ ਪਾਰਟੀ ਦੀ ਸਰਕਾਰ ਵੱਲੋਂ ਅਜਿਹਾ ਵਰਤਾਰਾ ਹੈਰਾਨੀਜਨਕ ਹੈ। ਬੇਅਦਬੀ ਦੀਆਂ ਘਟਨਾਵਾਂ ਸੰਬੰਧੀ 3 ਕੇਸਾਂ FIR ਨੰਬਰ 63 ਜਿਹੜੀ ਬੁਰਜ ਜਵਾਹਰ ਸਿੰਘ ਵਾਲੇ ਵਾਲੀ ਆ ਸੰਬੰਧੀ ਚਲਾਨ ਵਿਸ਼ੇਸ਼ ਜਾਂਚ ਟੀਮ ਵੱਲੋਂ 27 ਜਨਵਰੀ 2022 ਨੂੰ, ਅੱਜ 1 ਸਾਲ ਹੋਣ ਵਾਲਾ, ਦਿੱਤਾ ਸੀ ਤੇ ਬਰਗਾੜੀ ਵਿਖੇ ਪੋਸਟਰ ਲਗਾਉਣ ਦੀ ਘਟਨਾ FIR ਨੰਬਰ 117 ਸੰਬੰਧੀ ਚਲਾਨ 20/7/21 ਨੂੰ, ਯਾਨੀ ਕਿ 2 ਸਾਲ ਹੋ ਗਏ, ਤੇ ਅੰਗ ਖੰਡਾਉਣ ਦੀ ਘਟਨਾ ਸੰਬੰਧੀ FIR ਨੰਬਰ 128 ਵਿੱਚ ਚਲਾਨ 28/9/21 ਨੂੰ ਪੇਸ਼ ਕੀਤਾ ਗਿਆ ਸੀ। ਵਿਸ਼ੇਸ਼ ਜਾਂਚ ਟੀਮ ਵੱਲੋਂ ਮਈ 2022 ਦੌਰਾਨ ਰਾਜ ਦੇ ਗ੍ਰਹਿ ਵਿਭਾਗ ਤੋਂ 7 ਕਥਿਤ ਦੋਸ਼ੀਆਂ ਡੇਰਾ ਮੁਖੀ ਰਾਮ ਰਹੀਮ, ਸ਼ਕਤੀ ਸਿੰਘ, ਨਿਸ਼ਾਨ ਸਿੰਘ, ਸੁਖਜਿੰਦਰ ਸੰਨੀ, ਰਣਦੀਪ ਨੀਲਾ, ਬਲਜੀਤ ਸਿੰਘ ਤੇ ਰਣਜੀਤ ਸਿੰਘ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ 295A ਵਿੱਚ ਪ੍ਰਵਾਨਗੀ ਲਈ ਲਿਖਿਆ ਗਿਆ ਸੀ, ਜੋ CRPC ਦੀ ਧਾਰਾ 196 ਤਹਿਤ ਜ਼ਰੂਰੀ ਹੁੰਦਾ ਹੈ।
गृह विभाग के मुखी मुख मंत्री भगवंत मान खुद ने, लेकिन धार्मिक भावनावां नूं ठेस पहुंचाने वाली CRPC की धारा 295A विच प्रवानगी लई जिहड़ा लिखिया वो बहुत जरूरी हुंदा ते वो इन्हां ने नहीं दिता। गृह विभाग के मुखी भगवंत मान ने आपदे हत्थ च लिया है, गृह विभाग उन्हें मंजूरी देनी सी ते पहला जिहड़ा ये केस आ एडवोकेट जनरल विनोद घई की राय लई भेजिया सी। विनोद घई बारे आपां कल गल कीती सी बई वो कौन आ, वो डेरा सरसा मुखी का पक्ष पेश करदा रहा कोर्टां च। विनोद घई वल्लों जिहड़ा हैगा डेरा मुखी का वकील रहा, विनोद घई वल्लों इस कारण कोई राय देने तो बिना ही ये केस कह के वापस भेजता कि मैं तो डेरा मुखी का केस लड़दा रहा। पर सरकार ने डेरा मुखी नूं छड्ड बाकी 7 कथित दोषियों विरुद्ध 295A विच केस चलाउण लई प्रवानगी जारी कर दी। डेरा मुखी लई प्रवानगी नहीं दी। वर्णनयोग है कि इस केस में 3 व्यक्ति संदीप बरेटा, हर्ष धूरी ते प्रदीप कलेर, जिन्होंने मुख साजिशकार ते जो दोषी दस्या जा रहा, अजे तक भगौड़े ने ते गिरफ्तार नहीं किए गए। इस तरह 2 होर कथित दोषी महेंद्रपाल बिट्टू जिहड़ा नाभे जेल च ठोकिया सी ते प्रदीप कटारिया ये भी बाद च रगड़ता सी, इन्हां दी मौत हो चुकी आ। सूत्रां दा दसना कि डेरा मुखी राम रहीम की प्रवानगी संबंधी सरकार पहला तो कुछ महीने एतराज लगा के फाइल वापस विशेष जांच टीम नूं भेजदी रही, पर मगरले कई सालों तो सरकार हुण इस मुद्दे ते खामोश ही हो गई है ते ना ही इस संबंधी किसी नूं कोई जानकारी दी जा रही है। अजीत वालों 71 जानकारी अनुसार प्रवानगी की फाइल नूं लटकाई रखण लई एक तो बाद दूजे वकील कोले राय लैण लई घुमाया जा रहा। गृह विभाग के सूत्रां दा दसना है बई उपरले हुक्मां कारण हो रहा। सो ये जिहड़ा सारा कुछ चल रहा है, जिहड़ा इत्थे अजीत ने अज ये खबर दे राही सानू दस्सिया बई जी देखो किन्ना माड़ा भगवंत मान जिन्हें बाकियां नूं तां चलो केस चलाउण दी बाकियां दे खिलाफ तां देती मंजूरी, पर जिहड़ा हैगा डेरा मुखी इहनूं बचाउण लई भी जी 3 साल सजा हो सकती है, ये मंजूरी नहीं दी। पर आपां ये भी चेते रखो भी सरदार प्रकाश सिंह बादल वाली सरकार ने किवें जिहड़ा सलावतपुरा कांड आ ਉਹਦੇ ਵਿੱਚ डेरा मुखी की मदद की सी, ਇਹਦੇ ਵਿੱਚ भगवंत मान मदद कर रहे हैं ਤੇ ਇਵੇਂ ਹੀ कई ਮਾਮਲਿਆਂ ਦੇ ਵਿੱਚ ਕਾਂਗਰਸ ਨੇ मदद की सी। ਕਾਂਗਰਸ ने ਤਾਂ बादल दल की भी मदद की सी। सो ये सारे दे सारे ਜਿਹੜੇ ਨੇ ਇਹ ਇੱਕ ਤਰੀਕੇ ਨਾਲ ਸਾਰੇ ਸਿਆਸੀ ਭਲਵਾਨ ਜਾਂ ਸਿਆਸੀ ਲੀਡਰ ਕਰ ਕੀ ਰਹੇ ਨੇ, ਇਹ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣਾਂ ਦੀ ਮਦਦ ਕਰਦੇ ਨੇ ਤੇ ਪੰਥ ਅਤੇ ਪੰਜਾਬ ਦੇ ਉਲਟ ਭੁਗਤਦੇ ਨੇ। ਸੋ ਜੇ ਤਾਂ ਕੋਈ ਸਿੱਖ ਕਿਸੇ ਮਾਮਲੇ ਵਿੱਚ ਫਸਾਉਣਾ ਹੋਵੇ ਉਹਨੂੰ ਟੰਗਣ ਲੱਗਿਆ ਸਕੈਂਟ ਲਾਉਂਦੇ ਨੇ, ਫਿਰ ਝੂਠੇ ਗਵਾਹ ਝੂਠੇ ਸਬੂਤ ਪੈਦਾ ਕਰਕੇ ਉਹਨੂੰ ਜੇਲ੍ਹ ਯਾਤਰਾ ਕਰਾਉਂਦੇ ਆ। ਪਰ ਜਿਹੜਾ ਕੋਈ ਦਿੱਲੀ ਨੂੰ ਮਨਜ਼ੂਰ ਹੈ ਨਜ਼ਰ ਆ ਜਿਵੇਂ ਡੇਰਾ ਮੁਖੀ ਹੈ, ਉਹਨੂੰ ਬਚਾਉਣ ਲਈ ਹਰ ਹਰਬਾ ਵਰਤਦੇ ਨੇ। ਅਸੀਂ ਇਸ ਸਾਰੀ ਚਰਚਾ ਨੂੰ ਇੱਥੇ ਸਮੇਟਦੇ ਆ ਬਈ ਬੇਅਦਬੀ ਦਾ ਇਹ ਜਿਹੜਾ ਪ੍ਰਕਰਣ ਚੱਲ ਰਿਹਾ, ਇਹ ਭਾਰਤੀ ਸਟੇਟ ਦਾ ਹਿੰਦੂਤਵੀ ਏਜੰਡੇ ਤਹਿਤ ਇਸ ਸੋਚ ਦੇ ਤਹਿਤ ਚੱਲ ਰਿਹਾ ਕਿ ਸਿੱਖਾਂ ਦੀ ਜਿਹੜੀ ਚੜ੍ਹਤ ਵਾ, ਸਿੱਖਾਂ ਦੀ ਅਣਖ ਆ, ਜਿਹੜੀ ਸਿੱਖਾਂ ਦੀ ਹੈਸੀਅਤ ਆ, ਸਿੱਖਾਂ ਦੀ ਬੁਲੰਦੀ ਆ, ਰੁਤਬਾ ਆ, ਉਹਨੂੰ ਰੋਲਣਾ। ਕਿਉਂਕਿ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਇਸ ਗੱਲ ਲਈ ਬਦਨਾਮੀ ਹੋਵੇ, ਹੇਠੀ ਹੋਵੇ ਕਿ ਕਾਹਦੇ ਤੁਸੀਂ ਸਿੰਘ ਸਰਦਾਰ ਬਣੇ ਫਿਰਦੇ ਹੋ, ਤੁਹਾਡੇ ਇਸ਼ਟ ਨੂੰ ਉੱਥੇ ਨਿੱਤ ਗਲੀਆਂ 'ਚ ਰੋਲਿਆ ਜਾਂਦਾ, ਨਿੱਤ ਅੰਗ ਖਿਲਾਰੇ ਜਾਂਦੇ ਤੇ ਤੁਸੀਂ ਕੱਖ ਨਹੀਂ ਕਰ ਸਕਦੇ। ਤੇ ਜਦੋਂ ਵੀ ਸਿੱਖ ਕੋਈ ਸਟੈਪ ਚੱਕਣ ਉਦੋਂ ਹੀ ਸਿੱਖਾਂ ਦੇ ਕੋਲੋਂ ਇਹ ਕਹਾਇਆ ਜਾਵੇ, ਇਸ ਤਰੀਕੇ ਦਾ ਮਾਹੌਲ ਸਿਰਜਿਆ ਜਾਵੇ ਕਿ ਕੋਈ ਫਾਇਦਾ। ਕਿਉਂਕਿ ਜੇ ਅੱਜ ਸਿੱਖ ਪੁਲਿਸ ਨੂੰ ਫੜਾਉਂਦੇ ਆ ਦੁਸ਼ਟਾਂ ਨੂੰ ਤਾਂ ਵੀ ਸਿੱਖ ਕਹਿੰਦੇ ਆ ਕੋਈ ਫਾਇਦਾ, ਜੇ ਸਿੱਖ ਸੋਧਾ ਲਾਉਂਦੇ ਆ ਕਹਿੰਦੇ ਆ ਕੋਈ ਗੱਲ ਬਣਦੀ ਆ ਇਹ। ਸੋ ਹਰ ਰਾਹ ਦੇ ਵਿੱਚ ਰੋੜੇ ਖੜੇ ਕਰ ਦੇਣੇ, ਹਰ ਰਾਹ ਗਲਤ ਲੱਗਣ ਲਾ ਦੇਣਾ ਤੇ ਹਰ ਤਰੀਕੇ ਨਾਲ ਸਿੱਖਾਂ ਨੂੰ ਹੀ ਸਿੱਖਾਂ ਦੇ ਕੋਲੋਂ ਮਾੜਾ ਚੰਗਾ ਬੁਲਵਾਉਣਾ, ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਇਹਦੇ ਬਾਰੇ ਸਾਨੂੰ ਬਹੁਤ ਹੀ ਜ਼ਿਆਦਾ ਗਹਿਰ ਗੰਭੀਰਤਾ ਨਾਲ ਸੋਚ ਵਿਚਾਰ ਕੇ ਕੋਈ ਰਣਨੀਤੀ ਬਣਾਉਣੀ ਪਊਗੀ। ਅਸਲੀ ਤਾਂ ਗੱਲ ਇਹ ਹੈਗੀ ਆ ਕਿ ਖਾਲਿਸਤਾਨ ਬਣਾਉਣ ਦੀ ਲੋੜ ਹੈ। ਖਾਲਿਸਤਾਨ ਬਣਨ ਦੇ ਨਾਲ ਹੀ ਇਹੋ ਜਿਹੀਆਂ ਏਜੰਸੀਆਂ ਦੇ ਇਹੋ ਜਿਹੇ ਕਾਰੇ ਰੁਕਣਗੇ ਜਿਵੇਂ
ਅਮਰੀਕਾ ਦੇ ਵਿੱਚ ਭਾਰਤੀ ਖੁਫੀਆ ਏਜੰਸੀ ਰਾ ਨੇ ਜਾਂ ਕੈਨੇਡਾ ਦੇ ਵਿੱਚ ਰਾ ਨੇ ਜਦੋਂ ਉੱਥੇ ਹਰਕਤਾਂ ਕੀਤੀਆਂ ਤੇ ਜੋ ਕੁਝ ਵਾਪਰਿਆ ਉਹਦੇ ਬਾਰੇ ਆਪਾਂ ਨਿਤ ਚਰਚਾ ਕਰਦੇ ਆਂ। ਮੇਰੀ ਮੁਰਾਦ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਵਾਲੇ ਕੇਸ ਤੋਂ ਹੈ ਤੇ ਖਾਸ ਤੌਰ ਦੇ ਉੱਤੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਵਾਲਾ ਮਾਮਲਾ, ਜਿਹਦੇ ਵਿੱਚ ਭਾਰਤੀ ਖੁਫੀਆ ਏਜੰਸੀਆਂ ਦਾ ਕੋਝਾ, ਨਾਪਾਕ ਤੇ ਗੰਦਾ ਚਿਹਰਾ ਸਾਰੀ ਦੁਨੀਆ ਸਾਹਮਣੇ ਨਸ਼ਰ ਹੋਇਆ। ਖਾਲਿਸਤਾਨ ਜਦੋਂ ਬਣਿਆ ਹੋਊ ਉਦੋਂ ਵੀ ਆਏ ਦਿਨ ਭਾਰਤ ਵਿੱਚੋਂ ਆਏ ਹੋਏ ਖੁਫੀਆ ਏਜੰਸੀਆਂ ਦੇ ਏਜੰਟਾਂ ਦੀ ਛੱਤਰ ਪਰੇਡ ਦੀਆਂ ਖਬਰਾਂ ਲੋਕ ਪੜ੍ਹਿਆ ਸੁਣਿਆ ਕਰਨਗੇ। ਉਦੋਂ ਤੱਕ ਤਾਂ ਆਪਾਂ ਨੂੰ ਇਹੀ ਲੱਗਿਆ ਕਰੂਗਾ ਬਈ ਲਓ ਜੀ ਆ ਫਲਾਣੇ ਥਾਂ ਤੇ ਆ ਹੋ ਗਿਆ ਉਹ ਹੋ ਗਿਆ, ਕਿਉਂਕਿ ਉਦੋਂ ਤੱਕ ਆਪਾਂ ਇਹ ਕਹਿਣ ਜੋਗੇ ਨਹੀਂ ਹੈਗੇ ਨਾ ਕਿ ਰਾ ਦਾ ਏਜੰਟ ਫੜਿਆ, ISI ਦਾ ਏਜੰਟ ਫੜਿਆ। ਉਹ ਖਾਲਿਸਤਾਨ ਬਣੇ ਤੋਂ ਬਾਅਦ ਹੀ ਹੋਏਗਾ। ਸੋ ਇੱਥੇ ਸਮਾਪਤੀ ਆ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।